ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਫਾਰਮਿੰਗ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਸਿੰਘ ਸਿੱਧੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕਹਿੰਦੇ ਜੀ ਮਾਹੜ ਦੇ ਦਮਾਮੇ ਜੱਟ ਮੇਲੇ ਆ ਗਿਆ। ਹੁਣ ਝਾੜ ਝੂੜ ਹੋ ਗਏ ਆ, ਕਾਫੀ ਚੀਜ਼ਾਂ ਦੇ ਝਾੜ ਹੋ ਹਟੇ ਆ, ਕਰ ਲਏ ਆ, ਉਹ ਸਾਰਾ ਕੁਝ ਚੱਲ ਰਿਹਾ ਆ ਤੇ ਨਾਲ ਦੇ ਨਾਲ ਚੱਲ ਵੀ ਰਿਹਾ, ਕਈਆਂ ਦਾ ਹੋ ਵੀ ਗਿਆ। ਸੋ ਅੱਜ ਆਪਾਂ ਗੱਲਬਾਤ ਇਹੀ ਕਰਨੀ ਆ ਵੀ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਆ, ਝਾੜ ਹੋ ਜਾਂਦਾ, ਕ੍ਰੌਪ ਆਪਾਂ ਕਰ ਲੈਂਦੇ ਆ ਇਕੱਠੀ, ਤੇ ਉਸ ਤੋਂ ਬਾਅਦ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ, ਕੀ ਕੁਝ ਹੋਣਾ ਚਾਹੀਦਾ ਆ। ਸੋ ਝਾੜ ਤੋਂ ਬਾਅਦ ਚ ਖੇਤ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ, ਉਸ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਤੇ ਉਧਰ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਪਡੇਟਸ ਸਾਨੂੰ ਦੱਸ ਦਿਓ ਕੀ ਇਸ ਟਾਈਮ ਲੇਟੈਸਟ ਚੱਲ ਰਿਹਾ ਆ, ਬਦਾਮਾਂ ਨੂੰ ਲੈ ਕੇ, ਅੰਗੂਰਾਂ ਨੂੰ ਲੈ ਕੇ, ਕੀ ਝਾੜ ਪੂਰੇ ਹੋ ਗਏ ਜਾਂ ਅਜੇ ਇਨ ਪ੍ਰੋਸੈਸ ਚੱਲ ਰਿਹਾ? ਹਾਂ ਰਾਜਕਰਨ ਵੀਰ, ਆਲਮੋਸਟ ਐਂਡ ਜੇ ਤੇ ਆਏ ਵੇ ਆ ਸਾਰੀ ਬਦਾਮਾਂ ਦੀ ਤੇ ਗ੍ਰੇਪਾਂ ਦੀ ਹਾਰਵੈਸਟਿੰਗ ਤੇ। ਠੀਕ ਹੈ। ਪਿਸਟੈਚਿਓਸ ਵੀ ਚੱਲ ਰਹੇ ਆ ਹਨਾ, ਉਹਨਾਂ ਦੇ ਵੀ ਝਾੜ ਐਨ ਹਾਰਵੈਸਟਿੰਗ ਹੋ ਰਹੀ ਆ। ਤੇ ਇਸ ਵਕਤ ਜਿਹੜੀ ਰਿਪੋਰਟਸ ਆ ਰਹੀਆਂ ਹੈਗੀਆਂ ਹਨਾ, ਪ੍ਰੋਸੈਸਰਾਂ ਤੋਂ, ਫਾਰਮਰਸ ਤੋਂ, ਹੋਰ ਸਾਰਿਆਂ ਤੋਂ, ਉਹ ਇਹੀ ਆ ਕਿ ਜਨ ਦੀ ਕ੍ਰਾਪ ਪਿਛਲੇ ਸਾਲ ਨਾਲੋਂ ਕਾਫੀ ਘੱਟ ਹੈ। ਅੱਛਾ, ਹਾਂਜੀ। ਤੇ ਕਿੰਨੇ % ਘੱਟ ਦੱਸਦੇ ਜੇ ਆਪਾਂ ਕੱਲੇ ਕ੍ਰਾਪ ਦਾ ਦੇਖ ਲੈਂਦੇ ਆ, ਠੀਕ ਹੈ ਹਨਾ, ਜਿੱਦਾਂ ਬਦਾਮਾਂ ਦਾ ਇੱਥੇ ਸੀਗਾ ਪਹਿਲਾਂ ਲਾਸਟ ਈਅਰ ਜਿਹੜਾ ਕ੍ਰਾਪ ਹੋਇਆ ਸੀ ਉਹ ਮਸਾਂ ਹੀ 2.45 ਬਿਲੀਅਨ ਸੀਗਾ ਓਵਰਆਲ। ਠੀਕ ਹੈ, ਓਵਰਆਲ ਹਨਾ। ਤੇ ਐਰਕੀ ਪੋਲੀਨੇਸ਼ਨ ਵੇਲੇ ਬੜੀਆਂ ਪ੍ਰੋਬਲਮ ਆਈਆਂ, ਜਦੋਂ ਮੀਂਹ ਪੈਂਦੇ ਸੀ ਸਾਰੇ ਠੀਕ ਹੈ, ਤੇ ਕਾਫੀ ਚਿਰ ਉਹ ਉਦੋਂ ਲੱਗਦਾ ਸੀ ਵੀ ਘੱਟ ਹੋਇਆ ਹਨਾ। ਪਰ ਜਿਹੜੇ ਹੁਣ ਰਿਜ਼ਲਟ ਆ ਰਹੇ ਆ, ਮੀਂਹ ਤਾਂ ਹੁਣ ਵੀ ਪੈਂਦੇ ਰਹੇ ਐਰਕੀ ਹਾਰਵੈਸਟਿੰਗ ਦੇ ਵਿੱਚ ਦੌਰਾਨ ਵੀ ਆ ਗਏ। ਤੇ ਸੀਜ਼ਨ ਇੰਨਾ ਠੀਕ ਨਹੀਂ ਸੀ, ਕਿਉਂ ਪਹਿਲਾਂ ਠੰਡ ਰਹੀ, ਮੀਂਹ ਪੈਂਦੇ ਰਹੇ, ਫਿਰ ਗਰਮੀ ਬਹੁਤ ਹੋ ਗਈ ਇੱਕਦਮ ਹੀ ਹਨਾ, ਤੇ ਫਿਰ ਠੰਡ ਆ ਗਈ। ਤੇ ਉਹਦੇ ਨਾਲ ਓਵਰਆਲ ਕਹਿੰਦੇ ਯੀਲਡ ਆ ਜਿਹੜੀ ਕ੍ਰਾਪ ਦੀ ਜਿਹੜੀ ਖੇਤਾਂ ਚੋਂ ਕੱਢਦੇ ਆ, ਉਹ 15 ਤੋਂ 20% ਘੱਟ ਆ। ਠੀਕ ਹੈ, ਓਕੇ। ਤੇ ਜਿਹੜੀ ਤੁਹਾਡੇ ਖੇਤ ਚੋਂ ਸ਼ਿਪ ਹੁੰਦੀ ਆ ਹਨਾ, ਇਹਦਾ ਉਹ ਪੋਲੀਨੇਸ਼ਨ ਦਾ ਸਾਰੇ ਉਹਦਾ ਇਫੈਕਟ ਸੀ। ਤੇ ਪਰ ਜਿਹੜੇ ਨਹੀਂ ਪ੍ਰੈਡਿਕਟ ਕਰਦੇ ਸੀ ਅੱਗੇ, ਉਹ ਇੱਥੇ ਨੇਵਲ ਔਰੰਜ ਵਰਮ ਆ, ਉਹ ਵਰਮ ਡੈਮੇਜ ਦਾ ਉਹ ਬਹੁਤ ਹਾਈ ਆ ਰਿਹਾ। ਠੀਕ ਹੈ ਹਨਾ, ਉਹ ਕਿਉਂਕਿ ਮੋਇਸਚਰ ਵਾਲਾ ਕੰਟੈਂਟ ਰਿਹਾ ਤਾਂ ਉਹਦੇ ਕਰਕੇ ਜ਼ਿਆਦਾ ਹੈ। ਉਹਦੇ ਕਈ ਰੀਜ਼ਨ ਰਹੇ ਆ। ਇੱਕ ਤਾਂ ਰੀਜ਼ਨ ਇਹ ਰਿਹਾਗਾ ਕਿ ਜਨ ਦੀ ਆਹ ਟੈਂਪਰੇਚਰ ਡੈਫੀਨਿਟਲੀ ਇਫੈਕਟ ਕਰਦਾ, ਪਰ ਉਦੋਂ ਮੀਂਹ ਜੇ ਵੀ ਪੈਂਦੇ ਸੀਗੇ। ਦੂਸਰਾ ਇਹ ਆ ਕਿ ਜਿਹੜਾ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮ ਕੀਤੇ ਸੀ ਵੀ ਜਿਨ੍ਹਾਂ ਖੇਤਾਂ ਦੇ ਵਿੱਚ ਬਦਾਮ ਜਿਹੜੇ ਹੱਲ ਸਪਲਿਟ ਆ ਉਹ ਬਹੁਤ ਲੇਟ ਹੋਏ ਆ ਹਨਾ, ਤੇ ਉਹ ਕਈ ਅਰਲੀ ਖੁੱਲ ਗਏ, ਕਈ ਲੇਟ ਖੁੱਲ ਗਏ। ਉਹ ਫੰਕਸ਼ਨ ਸੀਗਾ ਜਿਹੜਾ ਕਿ ਤੁਸੀਂ ਨਾਈਟ੍ਰੋਜਨ ਕਦੋਂ ਪਾਈ ਤੇ ਕਿੰਨੀ ਪਾਈ, ਓਕੇ ਹਨਾ, ਉਹਦੇ ਤੇ ਸੀਗਾ ਡਿਪੈਂਡ। ਉਹਦੇ ਤੇ ਸੀ। ਦੂਜਾ ਸੀਗਾ ਵੀ ਜਿਹੜਾ ਤੁਸੀਂ ਇਰੀਗੇਸ਼ਨ ਕਰਦੇ ਆ, ਪਾਣੀ ਲਾਉਨੇ ਆ, ਉਹ ਤੁਸੀਂ ਟਰੀ ਨੂੰ ਸਟ੍ਰੈਸ ਦੇ ਵਿੱਚ ਲੈ ਕੇ ਆਉਣਾ ਹੁੰਦਾ ਗਾ ਵੀ ਉਹ ਕਿੰਨਾ ਲੈ ਕੇ ਆਏ ਆ ਹਨਾ। ਜੇ ਤੁਸੀਂ ਪਾਣੀ ਵੀ ਫੁੱਲ ਲਾਈ ਗਏ ਜਦੋਂ ਜੁਲਾਈ ਦਾ ਟਾਈਮ ਆਉਂਦਾ ਗਾ, ਤੇ ਨਾਈਟ੍ਰੋਜਨ ਵੀ ਤੁਸੀਂ ਲੇਟ ਤੱਕ ਪਾਉਂਦੇ ਰਹੇ, ਕਿਉਂ ਪਹਿਲਾਂ ਲੇਟ ਸ਼ੁਰੂ ਹੋਏ ਹਨਾ, ਸੀਜ਼ਨ ਛੋਟਾ ਸੀ ਤੇ ਉਹ ਜਦੋਂ ਪਾਉਂਦੇ ਰਹੇ ਤੇ ਉਹਦੇ ਨਾਲ ਜਿਹੜੇ ਹੱਲ ਆ ਉਹ ਖੁੱਲੇ ਜਿਹੜੇ ਆ, ਸਪੈਸ਼ਲੀ ਜਿੱਥੇ ਧੁੱਪ ਘੱਟ ਪੈਂਦੀ ਸੀ ਉਹ ਖੁੱਲੇ ਲੇਟ।
ਬਣੇ ਲੇਟ ਖੁੱਲੇ ਲੇਟ। ਖੁੱਲੇ ਲੇਟ ਤੇ ਉਹਦੇ ਨਾਲ ਜਿਹੜੀ ਸਪਰੇਅ ਵੀ ਹੁੰਦੀ ਆ, ਕਈ ਵਾਰੀ ਉਹ ਵਰਮ ਮਰ ਜਾਂਦੇ ਆ, ਡਿਪੈਂਡਿੰਗ ਕਰਦਾ ਵੀ ਕਿਹੜੀ ਤੁਸੀਂ ਸਪਰੇਅ ਕੀਤੀ ਆ। ਓਕੇ, ਹੈਨਾ, ਠੀਕ ਹੈ। ਕਈ ਆਪਾਂ ਅੱਗੇ ਵੀ ਜਿਹੜਾ ਕਹਿੰਦੇ ਰਹੇ ਆ ਵੀ ਇੱਕ ਤਾਂ ਜਿਹੜੇ ਆਂਡੇ ਆ ਲਾਰਵੀ ਉਹ ਮਾਰਦੀ ਆ, ਤੇ ਇੱਕ ਐਕਚੁਅਲੀ ਵਰਮ ਨੂੰ ਆਪ ਮਾਰਦੀ ਆ, ਵੀ ਕਿਹੜਾ ਗਾ ਹੈਨਾ, ਤੇ ਉਹਦੀ ਕਵਰੇਜ ਹੁੰਦੀ ਆ। ਕਿਹੜੀ ਸਟੇਜ ਦੇ ਉੱਤੇ ਬੇਸਿਕਲੀ ਸਪਰੇਅ ਤੇ ਹੋਈ ਆ? ਸਪਰੇਆਂ ਹੋਈਆਂ ਸੀ ਜਦੋਂ ਜਾਣੀ ਦੀ ਤੁਸੀਂ ਹਲ ਸਪਲਿਟ ਦੀ ਸਪਰੇਅ ਕਰਦੇ ਆ, ਕਿਹੜੀ ਕੀਤੀ ਸੀ ਹੈਨਾ। ਇੱਕ ਇਹ ਵੀ ਸੀ ਕਿ ਕਿਉਂ ਸਾਰੇ ਹੀ ਜਾਣੀ ਦੀ ਫਾਈਨੈਂਸ਼ੀਅਲੀ ਸਟ੍ਰੈਸ ਚ ਕਰਕੇ ਲੋਕਾਂ ਨੇ ਹੱਥ ਘੁੱਟਣ ਦੀ ਕੋਸ਼ਿਸ਼ ਕੀਤੀ ਕਿ ਅੱਗੇ ਕਿਉਂ ਡਰਾਈ ਵੈਦਰ ਕਰਕੇ ਨਾ ਡੈਮੇਜ ਬਹੁਤ ਘੱਟ ਹੁੰਦਾ ਸੀ। ਕਈ ਸੀਜ਼ਨ ਇਦਾਂ ਦੇ ਵੀ ਸੀ ਕਿ ਤੁਹਾਨੂੰ ਸਪਰੇਅ ਕਰਨ ਦੀ ਲੋੜ ਹੀ ਨਹੀਂ ਸੀ। ਠੀਕ ਹੈ ਨਾ, ਜੇ ਤੁਸੀਂ ਉਸੇ ਪੈਟਰਨ ਤੇ ਚੱਲਦੇ ਆਏ ਆ ਤੇ ਫਿਰ ਉਹ ਤਾਂ ਘੱਟ ਕੀਤੀ ਤੇ ਉਹਦੇ ਨਾਲ ਵਾਰਮ ਡੈਮੇਜ ਇਸ ਵਕਤ ਜ਼ਿਆਦਾ ਹੋਇਆ। ਕਈਆਂ ਦਾ ਉਹ ਰੇਂਜ ਕਰਦਾ 1% ਤੋਂ ਲੈ ਕੇ 50% ਤੱਕ ਵੀ 50% ਤੇ ਬਹੁਤ ਵੱਡਾ ਨੰਬਰ ਨਾਨ ਪ੍ਰੇਲ ਤੇ ਬਹੁਤ ਵੱਡਾ ਗਾ ਹੈਨਾ ਹੋਏ। ਆਪਣੇ ਵੀ ਬੰਦਿਆਂ ਦੇ ਫਾਰਮਰਾਂ ਦੇ ਹੋਏ ਇੰਨਾ। ਅੱਛਾ ਹੈਨਾ, ਜਿਹਨਾਂ ਨੇ ਰਿਪੋਰਟ ਕੀਤਾ ਵੀ ਸਾਡਾ 50% ਕ੍ਰਾਪ ਡੈਮੇਜ ਆ ਗਿਆ। 50% ਹੈਨਾ, ਇੱਕ ਦਾ ਸਪਲਿਟ ਲੇਟ ਤੇ ਉਸ ਤੋਂ ਬਾਅਦ ਦੇ ਵਿੱਚ 50%। ਹਾਂ, ਜਿਹੜਾ ਤੁਸੀਂ ਓਵਰਆਲ ਜੇ ਇਹਨੂੰ ਕੈਲਕੂਲੇਟ ਕਰਕੇ ਦੇਖੋ ਨੰਬਰ ਕੀ ਆ ਰਿਹਾ ਇਸ ਵਾਰ? 25 ਤੋਂ 30% ਓਵਰਆਲ ਜਿਹੜਾ ਇੰਨੇ ਪਾਉਂਡਸ ਘੱਟ ਹੋਣਗੇ, ਇੰਨੇ ਘੱਟ ਹੋਣਗੇ, ਉਹ 2 ਬਿਲੀਅਨ ਤੋਂ ਥੱਲੇ ਰਹਿ ਜਾਣਾ। ਹਾਂ, ਇਹ ਪਹਿਲੋਂ ਤਾਂ ਵਿੱਚ ਜੇ ਤਾਂ ਰੌਲਾ ਪੈ ਗਿਆ ਸੀਗਾ, ਐਲਮੰਡ ਬੋਰਡ ਵੀ ਤੇ ਹੋਰ ਸਾਰੇ ਜਾਣੇ ਇਹੀ ਅੰਦਾਜ਼ਾ ਲਾ ਰਹੇ ਸੀਗੇ, ਨਹੀਂ ਜੀ ਕ੍ਰੌਪ ਤਾਂ ਸੈੱਟ ਹੀ ਰਹਿਣੀ ਆ, 2 ਬਿਲੀਅਨ ਤੋਂ ਉੱਤੇ ਹੀ ਜਾਊਗੀ। ਨਹੀਂ ਦੇਖੋ ਜੀ, ਜਿਹੜਾ ਐਕਚੁਅਲੀ ਚੀਜ਼ ਹੁੰਦੀ ਆ ਨਾ, ਕਈਆਂ ਨਾਲ ਜਦੋਂ ਗੱਲਾਂ ਕਰੀ ਦੀਆਂ, ਮੈਨੂਫੈਕਚਰ ਕੋਈ ਵੀ ਸੈਕਟਰ ਦਾ ਉਹ ਹਮੇਸ਼ਾ ਫੂਡ ਚੇਨ ਦੇ ਹੇਠਾਂ ਹੁੰਦਾ ਤੇ ਉਹੀ ਹਿੱਟ ਹੁੰਦਾ। ਹਾਲ ਤਾਂ ਦੁਨੀਆ ਦੇ ਵਿੱਚ ਕੋਈ ਵੀ ਮੈਨੂਫੈਕਚਰਿੰਗ ਜਿਹੜਾ ਵੀ ਕਰਦਾ, ਭਾਵੇਂ ਕਾਰਾਂ ਤੋਂ ਲੈ ਲਓ, ਹਾਈ ਟੈਕ ਤੋਂ ਲੈ ਲਓ ਹੈਨਾ, ਉਹੀ ਸੈਕਟਰ ਆ ਜਿਹੜਾ ਮਰਦਾ ਗਾ। ਉੱਥੇ ਹੀ ਸਭ ਤੋਂ ਜ਼ਿਆਦਾ ਪ੍ਰਭਾਵ, ਉਹ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉੱਥੇ ਹੀ ਹਿੱਟ ਹੁੰਦਾ। ਤੇ ਜਿਹੜੀ ਐਗਰੀਕਲਚਰ ਆ ਉਹਦੇ ਤੇ ਵੀ ਸੇਮ ਆ। ਮੈਨੂਫੈਕਚਰ ਫਾਰਮਰ ਹੀ ਆ, ਮੈਨੂਫੈਕਚਰ ਫਾਰਮਰ ਆ, ਤੇ ਬੈਨੀਫਿਟ ਕੌਣ ਕਰਦਾ? ਵਿਚਾਲੇ ਜਿਹੜਾ ਕੋਈ ਕੰਮ ਨਹੀਂ ਕਰਦਾ। ਸਿਰਫ ਉਹਨਾਂ ਦਾ ਕੰਮ ਆ ਵੀ ਇਧਰੋਂ ਬਾਏ ਕਰਨਾ, ਇੱਥੇ ਡੀਲ ਕਰਨਾ ਹੈਨਾ, ਉਹ ਮੈਕਸਮਾਈਜ਼ ਕਰਦਾ। ਕਿਉਂ? ਉਹਨੂੰ ਇੱਕ ਉਹਨਾਂ ਦੀ ਜਿਹੜੇ ਜਾਣੀ ਦੀ ਹਾਰਡ ਕੰਮ ਵੀ ਨਹੀਂ ਕੀਤਾ ਹੁੰਦਾ ਹੈ, ਉਹ ਇੰਡਸਟਰੀ ਤੋਂ ਇੰਡਸਟਰੀ ਸ਼ਿਫਟ ਕਰਦੇ ਰਹਿੰਦੇ ਆ ਲੋਕ ਹੈਨਾ, ਤੇ ਉਹ ਇਨਫਲੂਐਂਸਰ ਵੀ ਬਹੁਤ ਆ ਹੈਨਾ। ਜਿਹੜੇ ਹੁਣ ਤੁਸੀਂ ਆਪਣਾ ਜਿਹੜਾ ਅੱਗੇ ਅਸੀਂ ਆਲਮੰਡ ਬੋਰਡ ਤੇ ਜਿਹੜੀ ਚਿੱਠੀ ਵੀ ਲਿਖੀ ਆ, ਜਿਹੜਾ ਕੀ ਉਹਨਾਂ ਨੇ USDA ਤੱਕ ਅਪਰੋਚ ਹੋਈ, ਗੱਲਾਂ ਕਰਦੇ ਆ, ਉਹ ਇਸ ਚੀਜ਼ ਦੇ ਆਲੇ ਦੁਆਲੇ ਗੱਲ ਚੱਲਦੀ ਆ ਵੀ ਜਾਣੀ ਦੀ ਤੁਸੀਂ ਜਿਹੜੀ ਐਗਰੀਕਲਚਰ ਦਾ ਸੈਕਟਰ ਆ ਨਾ, ਮੈਨੂਫੈਕਚਰਿੰਗ ਸੈਕਟਰ ਕਿਲ ਹੋ ਰਿਹਾ ਗਾ ਹੈਨਾ। ਉਹ ਕੋਈ ਚੀਜ਼ਾਂ ਜਾਣੀ ਦੀ ਲੀਗਲ ਆ, ਕਈ ਲੀਗਲ ਵੀ ਹੈ ਨਹੀਂ ਗੀਆਂ ਵੀ ਜਿੱਦਾਂ ਉਹ ਪ੍ਰੋਸੈਸ ਹੁੰਦੀਆਂ। ਹੁਣ ਦੇਖੋ ਉਹਨਾਂ ਨੇ 2.6 ਬਿਲੀਅਨ ਦਾ ਨੰਬਰ ਦੇ ਦਿੱਤਾ, ਉਹਦੇ ਉਸ ਨੰਬਰ ਦੇ ਨਾਲ ਮਾਰਕੀਟ ਹਿੱਟ ਕਰ ਗਈ। ਘੱਟੋ ਘੱਟ ਜਿਨ੍ਹਾਂ ਦੇ ਖੇਤਾਂ ਦੀ ਪ੍ਰਾਈਸ ਸੀ 2, 4, 5,000 ਏਕੜ ਪਿੱਛੇ, ਪ੍ਰਾਈਸ ਡਿੱਗ ਪਈ। ਕਿਉਂ? ਉਹ ਫਾਈਨੈਂਸ਼ੀਅਲ ਕੰਸਟ੍ਰੇਂਟ ਚ ਆਉਂਦੀਆਂ ਠੀਕ ਹੈ। ਹਾਂ, ਕਈਆਂ ਨੇ ਜਿਹੜਾ ਕ੍ਰਾਪ ਵੇਚਣਾ ਸੀ ਉਹਦੀ ਪ੍ਰਾਈਸ 20-25 ਸੈਂਟ ਡਿੱਗ ਪਈ, ਸਿਰਫ ਉਹ ਰਿਪੋਰਟ ਦੇ ਨਾਲ। ਤੇ ਉਹਨਾਂ ਨੇ ਅਖੀਰ ਦੇ ਵਿੱਚ ਹੱਥ ਨਾਲ ਹੱਥ ਮਾਰ ਕੇ ਕਹਿ ਦੇਣਾ ਵੀ ਹਾਂਜੀ ਅਸੀਂ ਉਦੋਂ ਦੇਖਿਆ ਸੀ ਇੰਨੀ ਸੀ, ਹੁਣ ਆਈ ਇੰਨੀ ਆ। ਅੰਦਾਜ਼ਾ ਨਹੀਂ, ਅੰਦਾਜ਼ਾ ਗਲਤ ਵੀ ਨਹੀਂ ਕਹਿਣਾ ਵੀ ਜਾਣਦੀ ਆਹ ਮੀਂਹ ਪੈ ਗਿਆ ਸੀ, ਵਾਰਮ ਆ ਗਈ, ਆ ਗਈ ਹੈਨਾ, ਪਰ ਉਹਦੇ ਰੀਅਲ ਇੰਪੈਕਟ ਆ ਕਿ ਜਿਹੜੀ ਸਾਡੀ ਐਗਰੀਕਲਚਰ ਇੰਡਸਟਰੀ ਆ ਨਾ, ਉਹ ਇਸ ਚੀਜ਼ ਤੋਂ ਰੈਗੂਲੇਟਡ ਨਹੀਂ ਗੀ। ਹੁਣ ਤੁਸੀਂ ਆ ਗੂਗਲ ਦੇਖ ਲਓ, ਮਾਈਕਰੋਸਾਫਟ ਦੇਖ ਲਓ, ਕੋਈ ਵੀ ਹਾਈਟੈਕ ਕੰਪਨੀ ਆ, ਉਹ ਮਿਡ ਟਰਮ ਹਰ ਇੱਕ ਕੁਆਟਰ ਦਾ 3 ਮਹੀਨੇ ਦਾ ਕੁਆਟਰ ਹੁੰਦਾ ਨਾ, ਬਿਲਕੁਲ, ਤੇ 6 ਹਫ਼ਤਿਆਂ ਬਾਅਦ ਜਾ ਕੇ ਉਹ ਗਾਈਡੈਂਸ ਦਿੰਦੇ ਆ ਵੀ ਸਾਡੀ ਇੰਨੀ ਵਾਲੀਅਮ ਹੋਊਗੀ, ਇੰਨੀ ਪ੍ਰੋਜੈਕਸ਼ਨ ਆ, ਇੰਨਾ ਰੈਵਨਿਊ ਆ, ਇੰਨਾ ਪ੍ਰੋਫਿਟ ਆ। ਜੇ ਉਹ ਜਿੰਨੇ ਬਦਾਮ ਹੁਣ ਪ੍ਰੋਫਿਟ ਡਿੱਗੇ ਆ 20-25% ਹੇਠ ਉੱਤੇ ਹੋ ਜੇ, ਉਹ SEC ਜਿਹੜੀ ਸਿਕਿਉਰਿਟੀ ਐਕਸਚੇਂਜ ਵਾਲੇ ਆ ਨਾ, ਉਹਨਾਂ ਨੇ ਆ ਕੇ ਉਹਨਾਂ ਨੂੰ ਜੇਲ੍ਹ ਛੱਡ ਦੇਣਾ। ਵੀ ਤੁਸੀਂ ਉਹਨਾਂ ਦੇ CFA ਨੂੰ ਵੀ ਤੁਸੀਂ ਫਾਲਸ ਡਾਇਰੈਕਸ਼ਨ ਦਿੱਤੀ ਕਿ ਲੋਕਾਂ ਨੇ ਤੁਹਾਡੇ 'ਚ ਇਨਵੈਸਟ ਕੀਤਾ ਤੇ ਉਹਨਾਂ ਦੇ ਤੁਸੀਂ ਸ਼ੇਅਰ ਹੋਲਡਰ ਦੇ ਨਾਲ ਧੋਖਾ ਕੀਤਾ। ਹਾਂ, ਤੇ ਇੱਥੇ ਕੋਈ ਨਹੀਂ ਪੁੱਛਦਾ, ਇੱਥੇ ਫਾਰਮਰ ਜੇ ਆਪ ਹੀ ਨਹੀਂ ਬੋਲਦੇ। ਇਹ ਕੀ ਗੱਲ ਆ? ਜਦੋਂ ਫਾਰਮਰ ਬੋਲਦਾ ਨਹੀਂ ਮੇਰੇ ਨਾਲ ਧੋਖਾ ਹੋਇਆ ਹੀ ਨਹੀਂ ਹੈ,
ਤੇ ਨਹੀਂ ਉਹਨਾਂ ਨੂੰ ਉਹ ਕੀ ਕੋਈ ਐਸੇ ਕੋਈ ਅਜਿਹੇ ਗੇੜ 'ਚ ਆ, ਕੋਈ ਦਬਾਅ 'ਚ ਆ, ਕੋਈ ਪ੍ਰੈਸ਼ਰ 'ਚ ਆ ਜਾਂ ਕਿਉਂ ਕਿ ਅਵੇਸਲੇ ਆ ਵੀ ਲਾਈਕ ਦੇ ਡੋਂਟ ਕੇਅਰ? ਓਬਵੀਅਸਲੀ ਆਈ ਥਿੰਕ ਜਿਹੜੀ ਇੰਡਸਟਰੀ ਨਾ ਰੈਗੂਲੇਟਡ ਉਨੀ ਨਹੀਂ ਹੋਈ ਵੀ, ਹੂੰ, 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 ਹੈ ਨਾ। ਹੂੰ, ਇਸ ਕਰਕੇ ਹੁਣ ਦੇਖੋ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਆ, ਹੂੰ, ਫਾਈਨੈਂਸ਼ੀਅਲੀ ਕੰਸਟ੍ਰੇਨ ਬਹੁਤ ਜਣ ਦੀ ਬੰਦਿਆਂ ਤੇ ਪਾਤਾ, ਉਹਦੇ ਮਿਲੀਅਨਸ ਐਂਡ ਮਿਲੀਅਨਸ ਡਾਲਰ ਲਾਸਟ ਹੋਏ ਆ, ਹੂੰ, 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 ਪਰ ਉਹਦਾ ਜਾਣੀ ਦੀ consequences ਜ਼ੀਰੋ ਆ, ਕਿਸੇ ਨੂੰ ਪਨਿਸ਼ਮੈਂਟ ਨਹੀਂ ਮਿਲਣੀ, ਹੂੰ, ਹੂੰ। ਹੈ ਨਾ। ਕੱਲ ਨੂੰ ਇਹ ਵੀ ਕਹਿ ਸਕਦੇ ਆ ਵੀ ਦੇਖਦੇ ਆ ਵੀ ਉਹ 3 ਬਿਲੀਅਨ ਜੋ ਕੁਝ ਜੀ ਕਰਦਾ ਤੁਸੀਂ ਦੇ ਸਕਦੇ ਆ। ਮੈਨੂੰ ਤੇ ਫਿਰ 2008-9 ਵਾਲੇ ਜਿਹੜੇ .com ਬਸਟੀਆਂ ਉਸ ਤੋਂ ਬਾਅਦ 'ਚ ਜਿਹੜਾ ਹੋਇਆ ਸੀ ਨਾ, ਬੈਂਕਾਂ ਨੂੰ ਕਿਹਾ ਕੁਛ ਨਹੀਂ, ਰੌਲਾ ਬਹੁਤ ਪਾਉਂਦੇ ਸੀ ਅਸੀਂ ਵਾਲ ਸਟਰੀਟ ਦੇ ਕੰਨ ਖਿੱਚਾਂਗੇ, ਇਹ ਕਰਾਂਗੇ, ਉਹ ਕਰਾਂਗੇ, ਅੰਦਰ ਅੰਦਰ ਤਾਂ ਉਹਨਾਂ ਨੇ ਕੋਈ ਵੀ ਨਹੀਂ ਸੀ ਕੀਤਾ ਉਦੋਂ ਵੀ। ਹੁਣ ਵੀ ਸੇਮ ਹੀ ਆ, ਉਹੀ ਸਥਿਤੀ ਹਨਾ। ਫਾਰਮਿੰਗ 'ਚ। ਉਹੀ ਬੰਦੇ ਰੂਲ ਕਰਦੇ ਆ ਨਾ, ਲਾ ਤਾਂ ਉਹੀ ਆ, ਹੈ ਨਾ। ਹੂੰ। ਜਦੋਂ ਤੁਸੀਂ ਨਾ ਕਲਾਊਡ ਦੇ ਉੱਪਰ ਚਲੇ ਜਾਵੋ ਨਾ, ਜਿਹੜੇ ਬੰਦੇ ਜਾਣਦੇ ਉੱਪਰੋਂ ਤੁਹਾਨੂੰ ਕੰਟਰੋਲ ਕਰਦੇ ਆ ਹੂੰ, ਨਾ, ਹੂੰ, ਹੂੰ, ਹੂੰ। ਹੈ ਨਾ। ਹੇਠਾਂ ਤਾਂ ਉਹ ਸਮਝਦੇ ਆ ਵੀ ਜਾਣਦੀ ਭੇਡਾਂ ਬੱਕਰੀਆਂ ਹੈਗੀਆਂ, ਸਾਰੇ ਲਾਈਨਾਂ ਦੇ ਵਿੱਚ ਕੀੜੀਆਂ ਲੱਗ ਕੇ, ਕੀੜੀਆਂ ਹੀ ਜਾਣਦੇ ਆ ਸਾਰਿਆਂ ਨੂੰ। ਹਾਂ ਉਹ ਜਿਹੜੇ ਉਹ ਸੈੱਟ ਕਰ ਦਿੰਦੇ ਆ, ਉਹਨਾਂ ਦਾ consequences ਕੋਈ ਨਹੀਂ, ਹੈ ਨਾ। ਹੂੰ। ਉੱਥੇ ਜਾਣਦੀ ਜਿੰਨਾ ਚਿਰ ਇਹ ਇਕੱਲੀ ਇੱਥੇ ਕੈਲੀਫੋਰਨੀਆ ਦੇ ਇਸ਼ੂ ਨਹੀਂ, ਵਰਲਡ ਵਾਈਡ ਇਸ਼ੂ ਆ ਹੂੰ, 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 ਹੂੰ। ਫਾਰਮਿੰਗ ਦਾ, ਜਿਹੜਾ ਜਿੱਥੇ ਰੌਲਾ ਪੈਂਦਾ ਨਾ, ਕਿਉਂ ਫਾਰਮਿੰਗ ਇੱਕ ਮੈਨੂਫੈਕਚਰਿੰਗ ਸੈਕਟਰ ਆ, ਉਹ ਸੈਕਟਰ ਹਿੱਟ ਕਰ ਰਿਹਾ ਕਿ ਹਰ ਇੱਕ ਹੀ ਮੈਨੂਫੈਕਚਰਿੰਗ ਸੈਕਟਰ ਹਮੇਸ਼ਾ ਡਿਸਟਰੋਏ ਕੀਤਾ ਗਿਆ। ਹੁਣ ਇੱਥੇ 1980 ਚ ਲਾ ਲਾ ਬੇਰੀਏ ਦੇ ਵਿੱਚ ਇੰਨੀਆਂ ਹਾਈਟੈਕ ਜਾਬਸ ਹੁੰਦੀਆਂ ਸੀ, ਉਹ ਸਾਰੀਆਂ ਚਲੀਆਂ ਗਈਆਂ, ਗਾਇਬ ਆ ਇੱਥੋਂ, ਹੈ ਨਾ। ਕੁਛ ਵੀ ਨਹੀਂ ਰਹਿ ਗਿਆ। ਉਹ ਕਿਸੇ ਨੇ ਰੌਲਾ ਪਾਇਆ, ਕਿਸੇ ਨੇ ਨਹੀਂ ਪਾਇਆ, ਹੈ ਨਾ। ਉਹ ਮਰ ਚੁੱਕਿਆ। ਤੇ ਹੂੰ। ਉਹ ਸੇਮ ਚੀਜ਼ਾਂ ਜਿਹੜਾ ਐਗਰੀਕਲਚਰ ਆ, ਇਹ ਵੀ ਸੈਕਟਰ ਆ ਕਿਸੇ ਦੇ, ਇਹ ਵੀ ਉਸ ਹਿਸਾਬ ਨਾਲ ਹੀ ਹਿੱਟ ਕਰਦਾ, ਹੈ ਨਾ। ਸੋ ਇਹ ਤਾਂ ਤੁਸੀਂ ਜਿਹੜੀ ਮਾਰਕੀਟ ਦੀ ਆਪਾਂ ਗੱਲ ਕੀਤੀ ਥੋੜੀ ਸੀ, ਚਲੋ ਬੰਦਾ ਕਿਤੇ ਪਹੁੰਚ ਜਾਂਦਾ ਕਈ ਵਾਰੀ, ਪਰ ਇਹ ਆ ਵੀ ਰਿਐਲਿਟੀ ਦੇ ਵਾਕਿਫ ਹੋਣਾ ਵੀ ਜਿਹੜਾ ਉਹ ਜ਼ਰੂਰੀ ਆ। ਸਮਟਾਈਮਸ ਏਦਾਂ ਲੱਗਦਾ ਵੀ ਸ਼ਾਇਦ ਨੈਗੇਟਿਵ ਗੱਲ ਆ, ਪਰ ਇਹ ਆ ਵੀ ਇਹ ਦੱਸਣਾ ਜਿਹੜਾ ਉਹ ਜ਼ਰੂਰੀ ਹੁੰਦਾ ਆ। ਜਾਗ ਲੱਗਦੀ ਆ ਕਿ ਨਹੀਂ ਲੱਗਦੀ ਉਹ ਵੱਖਰੀ ਗੱਲ ਆ, ਲੋਕਾਂ ਨੂੰ ਜਾਗ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਵੱਖਰੀ ਗੱਲ ਆ, ਪਰ ਆਪਣਾ ਮਕਸਦ ਇਹ ਆ ਵੀ ਤੁਹਾਨੂੰ ਰਿਐਲਿਟੀ ਦੇ ਰੂਬਰੂ ਜਿਹੜਾ ਆ ਉਹ ਕਰਾਉਂਦੇ ਰਹੀਏ। ਨਹੀਂ ਇਹਦੇ ਵਿੱਚ ਸੌਰੀ ਮੈਂ ਤੁਹਾਡੀ ਵਿੱਚ ਗੱਲ ਕੱਟ ਰਿਹਾ। ਆਪਾਂ ਰੀਸੈਂਟਲੀ ਲਾਸਟ ਟਾਈਮ ਜਦੋਂ ਆਪਾਂ ਬਦਾਮਾਂ ਦੇ ਝਾੜ ਵਾਲੀ ਵੀਡੀਓ ਕੀਤੀ ਸੀ, ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖਿਓ। ਇੱਕ ਤੁਹਾਨੂੰ ਪੂਰਾ ਪ੍ਰੋਸੈਸ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਦਿਖਾਇਆ ਆ, ਕਿੱਦਾਂ ਹਾਰਵੈਸਟਿੰਗ ਬਦਾਮਾਂ ਦੀ ਹੁੰਦੀ, ਉਹ ਪੂਰੀ ਆ। ਜਸਬੀਰ ਭਾਜੀ ਤੇ ਨਾਲ ਉਹਨਾਂ ਦੇ ਜਿਹੜੇ ਬ੍ਰਦਰਸ ਨੇ ਉਸ ਦੇ ਵਿੱਚ ਆਪਣੀ ਹੈਲਪ ਕੀਤੀ, ਉਸ ਦੇ ਲਈ ਇਹਨਾਂ ਦਾ ਥੈਂਕ ਯੂ। ਉਸ ਦੌਰਾਨ ਆਪਾਂ ਗੱਲ ਕਰ ਰਹੇ ਸੀਗੇ, ਇੱਕ ਪ੍ਰੋਫੈਸਰ ਦੀ ਕਾਲ ਆਉਂਦੀ ਆ, ਉਹਦੇ ਵਿੱਚ ਇੱਕ ਵਾਰਮ ਡੈਮੇਜ ਦੀ ਆਪਾਂ ਗੱਲ ਕਰਦੇ ਆ, ਹਨਾ। ਹਾਂਜੀ ਵੀ ਆਈ ਥਿੰਕ ਕੋਈ ਆਸਟ੍ਰੇਲੀਅਨ ਵਾਰਮ ਦੀ ਗੱਲ ਹੋ ਰਹੀ ਸੀਗੀ, ਉਹਦੀ ਕੀ ਸਥਿਤੀ ਹੈਗੀ ਆ, ਜੇ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਜੇ ਕਰਨਾ ਚਾਹੁੰਦੇ ਸਮਰਾਈਜ਼ ਹੋ? ਕਰਨਾ ਹੋਵੇ ਨਾ, ਜਾਣੀ ਦੀ ਜਿਹੜੇ ਆਪਣੇ ਇੱਥੇ ਕਈ ਗਰੋਅਰ ਸੀਗੇ, ਉਹਨਾਂ ਨੇ ਭਾਈ ਉਹਨਾਂ ਨੇ ਦੇਖਿਆ ਕਿ ਸਾਡੇ ਬਦਾਮ ਖੁੱਲੇ ਨਹੀਂ, ਤੇ ਵਾਰਮ ਗਿਰੀ ਦੇ ਵਿੱਚ ਦਿਸ ਰਿਹਾ, ਜਦੋਂ ਉਹ ਹਲੇ ਯੂਜੂਅਲੀ ਏਦਾਂ ਹੁੰਦਾ ਨਹੀਂ ਵੀ ਹੱਲ ਖੁੱਲਿਆ ਨਹੀਂ। ਉਹਨਾਂ ਦਾ ਕੁਐਸਚਨ ਸੀਗਾ, ਮੱਖਣ ਸਿੰਘ ਭਾਜੀ ਸੀ, ਬਈ ਇਹ ਚ ਪਹਿਲੀ ਗੱਲ ਤਾਂ ਇਹ ਬੜਿਆ ਕਿੱਦਾਂ, ਦੂਜੀ ਗੱਲ ਇਹ ਸਰਵਾਈਵ ਕਿੱਦਾਂ ਹੋਇਆ, ਗਿਰੀ ਤੱਕ ਕਿੱਦਾਂ ਪਹੁੰਚ ਗਿਆ, ਮੈਨੂੰ ਸਾਹ ਸੂ ਕਿੱਥੋਂ ਆਉਂਦਾ, ਹਾਂ। ਹੈ ਨਾ। ਤੇ ਉਹਦਾ ਅਸੀਂ ਫਿਰ ਹਾਈਲਾਈਟ ਕੀਤਾ ਸੀ UC ਐਕਸਟੈਂਸ਼ਨਸ ਨੂੰ, ਠੀਕ ਹੈ ਨਾ, ਵੀ ਐਪਟੋਮੋਲੋਜਿਸਟ ਆ ਜਿਹੜੇ ਇਹਨਾਂ ਦੀ ਸਟੱਡੀ ਕਰਦੇ ਆ, ਉਹਨਾਂ ਨੂੰ ਵੀ ਭਾਈ ਇਹ ਇਸ਼ੂ ਆ, ਇਹ ਦੇਖ ਰਹੇ ਆ। ਉਹ ਸਾਨੂੰ ਫਿਰ ਦੱਸ ਰਹੇ ਸੀਗੇ ਵੀ ਇੱਕ ਅਸੀਂ ਉਹ ਇਸ਼ੂ ਲਿਆਂਦਾ ਕਰਕੇ ਉਹ ਦੱਸ ਰਹੇ ਸੀ ਇੱਕ ਹੋਰ ਵੀ ਆਸਟ੍ਰੇਲੀਆ ਤੋਂ ਵਾਰਮ ਡੈਮੇਜ ਆ ਰਹੀ ਆ, ਅੱਛਾ, ਹਨਾ। ਪਰ ਉਹ ਗਾਹਾਂ ਵਧੀ ਨਹੀਂ ਗੱਲ, ਉਹ ਹਲੇ ਨਾ ਆਈ ਥਿੰਕ ਇਨਵੈਸਟੀਗੇਸ਼ਨ ਚ ਹੀ ਆ। ਓਕੇ, ਕੁਆਰੰਟਾਈਨ ਵੀ ਕਿਤੇ ਕੋਈ ਉਹਨਾਂ ਨੇ ਖੇਤ ਖੂਦ ਨਹੀਂ, ਪਹਿਲਾਂ ਕੋਸ਼ਿਸ਼ ਕਰ ਰਹੇ ਸੀਗੇ ਵੀ ਮਡੇਰਾ ਕਾਉਂਟੀ ਦੇ ਵਿੱਚ ਉਹ ਉੱਥੇ ਦੇਖਿਆ ਵੀ ਉੱਥੇ ਕੁਆਰੰਟਾਈਨ ਕਰਨੇ ਆ, ਉਹ ਜਾਂਦੀ ਉੱਥੇ ਫੋਕਸ ਸੀ। ਠੀਕ ਹੈ, ਤੇ ਆਪਾਂ ਵੀ ਮਡੇਰਾ ਕਾਉਂਟੀ 'ਚ ਉਹ ਰਿਪੋਰਟ ਕੀਤਾ ਸੀ, ਹਨਾ। ਪਰ ਉਹ ਜਿਹੜੀ ਸਾਡੇ ਵਾਲੇ ਦਾ ਹਲੇ ਜਿਹੜੇ ਜਾਣੀ ਦੀ ਰਿਸਰਚਰ ਐਨਾਲਿਸਟ, ਉਹਨਾਂ ਤੋਂ ਤਾਂ ਨਹੀਂ ਆਨਸਰ ਕਿਸੇ ਤੋਂ ਮਿਲਿਆ। ਠੀਕ ਹੈ, ਪਰ ਜਿਹੜੇ ਪੁਰਾਣੇ ਹੰਡੇ ਵੇ ਇੱਥੇ PCAs ਆ, ਉਹ ਕਹਿੰਦੇ ਆ ਵੀ ਥੋੜੀਆਂ ਘਣੀਆਂ ਗਲੀਆਂ ਹੁੰਦੀਆਂ, ਉੱਥੋਂ ਜਦੋਂ ਨਿੱਕਾ ਐਗਜ਼ ਹੁੰਦਾ ਉਹ ਵਿੱਚ ਡਿੱਗ ਪੈਂਦਾ, ਵੜ ਜਾਂਦਾ, ਵਾਰਮ ਬਣ ਗਿਆ, ਉਹ ਫਿਰ ਅੰਦਰ ਹੀ ਰਹਿੰਦਾ। ਤੇ ਕਿੰਨਾ ਕੁ ਪਰਸੈਂਟ ਸੀਗਾ ਇਹ ਜਿਹੜਾ ਇਨਸਾਈਡ ਵਾਰਮ ਡੈਮੇਜ? ਸੌਰੀ, ਇਨਸਾਈਡ ਜਿਹੜਾ ਕਰਨਾ? ਨਹੀਂ, ਉਹ ਤਾਂ ਭਾਈ ਉਹਨਾਂ ਨੇ ਜਾਂਦੀ 5-7 ਖੋਲੇ, ਉਹਨਾਂ ਦੇ ਵਿੱਚੋਂ 3-4 2-3 ਨਿਕਲੇ ਆਏ, ਹਨਾ। ਕਾਫੀ ਸੀ, ਹਨਾ। ਵੀ ਉਹ ਸਿਚੁਏਸ਼ਨ ਦੇਖੀ ਨਹੀਂ ਸੀ ਅੱਗੇ,
ਅੱਛਾ, ਇਹ ਨਵੀਂ ਚੀਜ਼ ਇਹ ਜਿਹੜੀ ਨਵੀਂ ਸੀਗੀ। ਚੀਜ਼ ਸੀ। ਸੋ ਹਾਲ ਦੀ ਘੜੀ ਡਰਨ ਦੀ ਲੋੜ ਤਾਂ ਨਹੀਂ? ਨਹੀਂ ਡਰਨ ਦੀ ਲੋੜ ਨਹੀਂ ਕੋਈ। ਠੀਕ ਆ, ਉਹ ਲਿਮਿਟਡ ਜੇ ਇਲਾਕੇ 'ਚ ਹੀ ਸੀਗਾ ਜਿਹੜਾ ਲਿਮਿਟਡ ਚ ਸੀਗਾ, ਹਲੇ ਉਹ ਆਈ ਥਿੰਕ ਰਿਸਰਚ ਕਰ ਰਹੇ ਆ, ਜੇ ਕੋਈ ਇਸ਼ੂ ਹੋ ਤਾਂ ਉਹ ਦੱਸਣਗੇ ਉਹ ਫਿਰ। ਦੱਸ ਦੇਣਗੇ। ਠੀਕ ਹੈ। ਤੇ ਇਹਦੇ ਵਿੱਚ ਹੁਣ ਜਦੋਂ ਆਪਾਂ ਚਲੋ ਉਸ ਇਸ਼ੂ ਦੇ ਵੱਲ ਨੂੰ ਵੀ ਹੁਣ ਅੱਗੇ ਵਧਦੇ ਗੱਲ ਜਿਹੜੀ ਉਹ ਆਪਾਂ ਕਰਦੇ ਆ, ਜਿਹੜੀ ਸ਼ੁਰੂਆਤ ਕੀਤੀ ਸੀ ਵੀ ਹਾਰਵੈਸਟ ਹੋ ਗਈ ਆ, ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਨੈਕਸਟ ਸਟੈਪਸ ਕੀ ਆ? ਹਾਰਵੈਸਟਿੰਗ ਹੋ ਗਈ, ਉਹ ਚੱਕ ਲਿਆ ਆ, ਹੌਲ ਕਰਤੇ ਆ, ਪ੍ਰੋਸੈਸਰ ਤੱਕ ਪਹੁੰਚਾਤੇ ਆ, ਸੋ ਵਾਟਸ ਨੈਕਸਟ ਟੂ ਡੂ? ਹਾਂਜੀ, ਹੁਣ ਦੇਖੋ ਜਿਹੜੇ ਮੇਨ ਆਪਣੇ ਡਾਇਲੌਗ ਆਪਣੇ ਫਾਰਮਰਾਂ ਨਾਲ ਹੋ ਰਹੇ ਆ, ਜਿਨ੍ਹਾਂ ਦੇ ਕਾਲਸ ਆਉਂਦੇ ਆ ਵੀ ਕੀ ਕਰੀਏ, ਹੈਨਾ। ਇੱਕ ਤਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਹੁੰਨਾਗਾ ਵੀ ਜਾਣੀ ਦੀ ਹਰ ਇੱਕ ਬੰਦੇ ਨੂੰ ਟਾਈਮ ਦੇ ਨਾਲ ਚੱਲਣਾ ਚਾਹੀਦਾ। ਬਿਲਕੁਲ, ਟਾਈਮ ਚੇਂਜ ਹੋ ਚੁੱਕਿਆ ਗਾ। ਜੇ ਤੁਸੀਂ ਪੁਰਾਣੇ ਤਰੀਕਿਆਂ ਨਾਲ ਕਰੀ ਜਾਵੋਗੇ, ਉਹ ਤਰੀਕੇ ਦੇ ਵਿੱਚ ਖਰਚੇ ਜ਼ਿਆਦਾ ਗਏ, ਕਾਮਯਾਬੀ ਨਹੀਂ ਮਿਲਣੀ, ਕਾਮਯਾਬੀ ਨਹੀਂ ਮਿਲਣੀ, ਹੈਨਾ। ਹੁਣ ਦੇਖੀ ਜਾਵੋ ਜਾਣਦੀ ਆਲਮੰਡ ਆ, ਇਹਨਾਂ ਦੀ ਪ੍ਰਾਈਸ ਆ, ਹੈਨਾ, ਵੱਧੋ ਵੱਧ 5-7 ਸੈਂਟ ਹੋਰ ਵੱਧ ਜੂਗੀ, ਇਦੋਂ ਵਧਣੀ ਨਹੀਂ। ਕੀ ਰੇਟ ਹੈ ਇਸ ਟਾਈਮ? ਹੈਨਾ, ਇਸ ਵਕਤ $70-75 ਨਾਨ ਪ੍ਰੈਲ। ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਜਾਂ ਉੱਥੇ ਹੀ ਆ? ਉੱਥੇ ਕਿ ਜਿਹੀ ਆ। ਖਰਚੇ ਤਾਂ ਵਧੇ ਸੀਗੇ। ਖਰਚੇ ਤਾਂ ਬਹੁਤ ਜ਼ਿਆਦਾ ਹੈਗੇ। ਖਰਚੇ ਪਿਛਲੇ ਸਾਲ ਦੇ ਨਾਲੋਂ ਵੱਧਦਾ, ਪਰ ਪ੍ਰਾਈਸ ਹੋਈ ਆ। ਉਹ ਡਿਫਰੈਂਟ ਟਾਪਿਕਸ ਆਪਾਂ ਰੱਖਾਂਗੇ, ਠੀਕ ਆ, ਹੈਨਾ, ਬਾਈ ਇਟਸੈਲਫ, ਹੈਨਾ। ਪਰ ਹੁਣ ਫਾਰਮਰਾਂ ਨੂੰ ਕਰਨਾ ਕੀ ਚਾਹੀਦਾ, ਹੈਨਾ। ਦੇਖੋ ਹਰ ਇੱਕ ਦੇ ਸੋਇਲ ਤੇ ਡਿਪੈਂਡ ਕਰਦਾ, ਓਕੇ, ਹੈਨਾ। ਹੁਣ ਜਦੋਂ ਜਿਨ੍ਹਾਂ ਦਾ ਤਾਂ ਸੈਂਡੀ ਸੋਇਲ ਆ, ਹੈਨਾ, ਉਹਨਾਂ ਨੂੰ ਤਾਂ ਹੁਣ ਇੱਕ ਤਾਂ ਗੱਲ ਆ ਵੀ ਠੰਡ ਕਾਫੀ ਆ, ਜਿਹੜਾ ਵੀ ਤੁਸੀਂ ਕੁਝ ਸੋਇਲ ਦੇ ਵਿੱਚ ਪਾਵੋਗੇ ਉਹ ਛੇਤੀ ਕੀਤੇ ਚੱਕਿਆ ਨਹੀਂ ਜਾਣਾ, ਗਰਮੈਸ਼ ਨਹੀਂ ਆ ਰਹੀ। ਹਾਂ, ਗਰਮੀ ਹੈ ਨਹੀਂ ਗੀ, ਹੈਨਾ। ਤੇ ਦੂਸਰਾ ਇਹ ਆ ਬਈ ਜੇ ਤੁਸੀਂ ਕਹੋਗੇ ਵੀ ਕੱਲਾ ਅਸੀਂ UN32 ਪਾ ਦਿਆਂਗੇ, ਮੇਨ ਤਾਂ UN32 ਹੀ ਆ, ਕੋਈ 5 ਗੈਲਨ, ਕੋਈ 6, ਕੋਈ 10 ਪਾਉਂਦਾ, ਕੋਈ 15 ਪਾਉਂਦਾ, ਡਿਪੈਂਡਿੰਗ ਬਈ ਜਾਣੀ ਦੀ ਉਹਨਾਂ ਦੇ ਹੈਲਥ ਟਰੀਆਂ ਦੀ ਕੀ ਆ ਜੀ। ਵੀ ਇਸ ਵਾਸਤੇ ਟਰੀਆਂ ਦਾ ਜ਼ੋਰ ਲੱਗਿਆ ਹੁੰਦਾ ਜਦੋਂ ਉਹਨਾਂ ਨੇ ਡਿਲੀਵਰ ਕੀਤਾ ਹਾਰਵੈਸਟ। ਠੀਕ ਹੈ। ਉਹਨਾਂ ਨੂੰ ਸਟ੍ਰੈਸ ਚ ਹੁੰਦੇ ਆ, ਉਹਨਾਂ ਨੂੰ ਜਾਣੀ ਦੀ ਨਾਈਟ੍ਰੋਜਨ ਵੀ ਚਾਹੀਦੀ ਆ, 1-2 ਗੈਲਨ ਪੋਟੈਸੀਅਮ ਵੀ ਚਾਹੀਦੀ ਆ, ਤੇ ਬਾਕੀ ਫਿਰ ਜਦੋਂ ਸੈੱਟ ਕੀਤਾ ਨੈਕਸਟ ਈਅਰ ਨੂੰ ਫੁੱਲ ਆਉਣੇ ਆ, ਉੱਥੇ ਆਉਂਦੀ ਆ ਬੋਰਾਨ, ਤੇ ਕਈਆਂ 'ਚ ਜ਼ਿੰਕ ਵੀ ਚਾਹੀਦੀ ਆ। ਵੀ ਮਿਨੀਮਮ 2-4 ਚੀਜ਼ਾਂ ਇਦਾਂ ਦੀਆਂ ਪਾ ਕੇ ਨਾ, ਬਈ ਸਪੈਸ਼ਲੀ ਜੇ ਤੁਸੀਂ ਨਾਈਟ੍ਰੋਜਨ ਤੇ ਬੋਰਾਨ ਘੱਟ ਪਾਉਂਦੇ ਆ, ਫਿਰ ਅਗਲੇ ਸਾਲ ਨੂੰ ਜਿਹੜੇ ਫੁੱਲ ਲੱਗਣਗੇ ਉਹ ਘੱਟ ਲੱਗਣਗੇ, ਜਿਹੜੇ ਬੱਡ ਵੀ ਬਣੇ ਆ ਉਹਨਾਂ ਨੇ ਫੁੱਲ ਨਹੀਂ ਬਣਨਾ। ਠੀਕ ਹੈ। ਇੱਕ ਉਹ ਫੁੱਲ ਦੀ ਟਾਈਮਿੰਗ ਥੋੜੀ ਜਿਹੀ ਡਿਫਰੈਂਟ ਹੋ ਜੂਗੀ, ਕੁਝ ਪਹਿਲਾਂ ਬਲੂਮ ਹੋਊ, ਕੋਈ ਲੇਟ ਬਲੂਮ ਹੋਊਗੀ। ਦੂਸਰਾ ਜਿਹੜੇ ਉਹਨਾਂ ਦੇ ਵਿੱਚ ਟਿਊਬਸ ਹੁੰਦੀਆਂ ਜਿੱਥੇ ਪਾਲੀਨੇਸ਼ਨ ਹੁੰਦੀ ਆ, ਉਹ ਜੇ ਬੋਰਾਨ ਦਾ ਕਾਫੀ ਫੰਕਸ਼ਨ ਉੱਥੇ ਕ੍ਰਿਟੀਕਲ ਪਲੇ ਕਰਦਾ, ਵੀ ਉਹ ਇੰਨੀਆਂ ਸਟਰੋਂਗ ਨਹੀਂ ਹੁੰਦੀਆਂ। ਹਾਰਵੈਸਟਿੰਗ ਨੂੰ ਕਿੰਨੇ ਕੁ ਚਿਰ ਤੋਂ ਬਾਅਦ ਚ ਜਦੋਂ ਪਿਕਅਪ ਹੋ ਜਾਂਦੀ, ਕਿੰਨੇ ਕੁ ਚਿਰ ਬਾਅਦ ਪਾਣੀ ਪੂਣੀ ਕਿੰਨਾ ਲਾਉਣਾ, ਤੇ ਕਿੰਨਾ ਇਹ ਤੁਸੀਂ ਜਿਹੜੀਆਂ ਦੱਸੀਆਂ ਬੋਰਾਨ ਜਾਂ UN32 ਹੈ ਜਿਹੜੀ ਕਦੋਂ ਪਾਉਣੀ ਹੁੰਦੀ, ਕਿੰਨੇ ਕੁ ਚਿਰ ਬਾਅਦ? ਉਹ ਤਾਂ ਭਾਵੇਂ ਹੁਣੇ ਹੀ ਪਾ ਦਿਓ। ਠੀਕ ਹੈ, ਜਦੋਂ ਮੌਕਾ ਲੱਗਦਾ। ਜਦੋਂ ਤੁਸੀਂ ਜਾਣੀ ਦੀ ਹਾਰਵੈਸਟ ਕਰ ਲਿਆ ਜਿਹੜੇ ਟਰੀ ਤੋਂ, ਉਹਨੂੰ ਤੁਸੀਂ ਰੀਪਲੈਨਿਸ਼ ਕਰਨਾ, ਉਹਨੂੰ ਦੁਬਾਰਾ ਜਾਣੀ ਦੀ ਖੁਰਾਕ ਦੇਣੀ ਆ, ਵੀ ਉਹ ਜਦੋਂ ਡੋਰਮੈਂਟ ਚ ਜਾਵੇ ਉਹਦੇ ਚ ਫੁੱਲ ਖੁਰਾਕ ਹੋਵੇ, ਵੀ ਉਹ ਆਪਣਾ ਅੰਦਰ ਵਾਲੀ ਕਾਰਵਾਈ ਉਹ ਚਾਲੂ ਰੱਖੇ, ਕਿਉਂ ਜਦੋਂ ਨੈਕਸਟ ਈਅਰ ਨੂੰ ਬਲੂਮ ਹੋਣੀ ਆ ਉਦੋਂ ਠੰਡ ਹੋਊਗੀ, ਉਹਨੇ ਜੋ ਕੁਝ ਟਰੀ ਦੇ ਵਿੱਚ ਸਟੋਰ ਕੀਤਾ ਹੋਇਆ ਉਹ ਯੂਜ਼ ਕਰਨਾ, ਬਾਹਰੋਂ ਨਹੀਂ ਉਦੋਂ ਨਾ, ਜੜਾਂ ਚੋਂ ਬਹੁਤ ਘੱਟ ਚੱਕਦਾ, ਉਦੋਂ ਠੰਡ ਬਹੁਤ ਹੁੰਦੀ ਆ, ਤੇ ਜਿਹੜਾ ਕੁਝ ਹੁਣ ਅਸੀਂ ਪਾ ਕੇ ਛੱਡ ਦਿਆਂਗੇ ਉਹਦੇ ਹਿਸਾਬ ਨਾਲ ਫਿਰ ਬਲੂਮ ਹੋਊ, ਕ੍ਰਾਪ ਸੈੱਟ ਹੋਣਾ। ਠੀਕ ਹੈ ਨਾ, ਸਪੈਸ਼ਲੀ ਬਦਾਮਾਂ ਦਾ ਕਿਉਂ ਠੰਡ ਅਰਲੀ। ਸੋ ਬੇਸਿਕਲੀ ਡੋਰਮੈਂਸੀ ਦੇ ਲਈ ਹੁਣ ਤਿਆਰ ਕਰਨਾ ਹੈ, ਜਿੱਦਾਂ ਭਾਲੂ ਜਾਂਦਾ ਹੈ, ਰਿੱਛ ਜਾਂਦਾ ਹੈ ਹਾਈਬਰਨੇਸ਼ਨ ਚ, ਉਹ ਬਹੁਤ ਵਧੀਆ ਉਹਦੇ ਵਾਂਗੂ ਹੈ ਵੀ ਇਹ ਖਵਾ ਪਿਆ ਕੇ ਤਗੜਾ ਕਰਕੇ ਕਰਨਾ ਹੈ। ਹਾਂ, ਇਹ ਵੀ ਆ। ਹਾਂ, ਤੇ ਦੂਸਰਾ ਇਹ ਵੀ ਆ ਕਿ ਕਈ ਚੀਜ਼ਾਂ ਹੈਗੀਆਂ ਜਿੱਦਾਂ ਆਇਰਨ ਆ, ਹੋਰ ਆ, ਜੇ ਜ਼ਿਆਦਾ ਪਈਆਂ ਹੋਣ ਉਹ ਥੋੜ੍ਹੀਆਂ ਜਿਹੀਆਂ ਗਰਮ ਚੀਜ਼ਾਂ ਹੈਗੀਆਂ, ਉਹ ਐਕਟਿਵ ਰੱਖਦੀਆਂ, ਤਸੀਰ ਗਰਮ ਰੱਖੋ ਇਹਨਾਂ ਦੀ। ਹਾਂ, ਪਰ ਨਹੀਂ, ਫਿਰ ਉਹ ਫਿਰ ਡੋਰਮੈਂਸੀ ਚ ਫਰਕ ਪੈ ਜਾਂਦਾ। ਠੀਕ ਹੈ, ਉਹਨਾਂ ਦੇ ਜਿੰਨੀ ਕੀ ਚਾਹੀਦੀ ਓਨੀ ਕੀ ਹੋਵੇ, ਲੋੜੋਂ ਵੱਧ ਵੀ ਨਹੀਂ, ਲੋੜ ਵੱਧ ਵੀ ਨਹੀਂ ਚਾਹੀਦੀ ਤੇ ਉਨੀ ਚੀਜ਼ਾਂ ਚਾਹੀਦੀਆਂ, ਹੈ ਨਾ। ਤੇ ਪਾਣੀ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਬਹੁਤ ਕ੍ਰਿਟੀਕਲ ਆਉਂਦਾ ਹੁਣ। ਬਦਾਮਾਂ ਦੇ ਵਿੱਚ 2 ਵੈਰਾਈਟੀਆਂ ਹੈਗੀਆਂ, ਨਾਨ ਪ੍ਰੈਲ ਤੇ ਦੂਸਰੇ ਮਾਂਟਰੇ ਲਾ ਲਓ, ਹੋਰ ਲਾ ਲਓ, ਹੈ ਨਾ। ਹੁੰਦਾ ਕੀ ਹੈ, ਜਦੋਂ ਹਾਰਵੈਸਟਿੰਗ ਕਰਦੇ ਆ, ਜੇ ਤੁਸੀਂ 2 ਹਫ਼ਤੇ ਉਹ ਟਰੀਆਂ ਨੂੰ ਨਾ ਪਾਣੀ ਲਾਵੋਗੇ, ਤੁਹਾਡੀ ਦੂਸਰੀ ਵੈਰਾਈਟੀ 'ਚ ਫਰਕ ਪੈ ਜਾਣਾ ਉਹਨਾਂ ਦੇ ਬਡ ਸੈੱਟ ਤੇ।
ਅੱਛਾ, ਹਨਾ, ਉਹ ਤਾਂ ਹੀ ਉਦੋਂ ਚੱਕ ਕੇ ਉਦੋਂ ਹੀ ਪਾਣੀ ਲਾਈਦਾ। ਤੇ ਪਾਣੀ ਦੀ ਇਸ ਵਾਰ ਕਮੀ ਤਾਂ ਨਹੀਂ ਕਿਤੇ? ਉਦਾਂ ਠੀਕ ਆ ਰਿਹਾ, ਪਿੱਛੋਂ ਵੀ ਪਾਣੀ ਆ ਰਿਹਾ, ਆਲਰੇਡੀ ਚੱਲ ਹੀ ਜਾ ਰਿਹਾ। ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਤੇ ਮੈਨੂੰ ਲੱਗਦਾ ਠੀਕ ਆ। ਫ੍ਰੈਜ਼ਨੋ ਉਹਦੇ ਚ ਕੋਈ ਇਸ਼ੂ ਨਹੀਂ, ਠੀਕ ਹਨਾ, ਹੈ, ਇੱਥੇ ਪਾਣੀ ਬਥੇਰਾ ਆ। ਇੱਥੇ ਪਾਣੀ ਬਥੇਰਾ ਗਾ। ਹੂੰ ਚੈਲੰਜਸ ਉੱਥੇ ਆਉਂਦੇ ਆ ਜਿੱਥੇ ਸਿਗਮਾ ਆਲਰੇਡੀ ਐਨਫੋਰਸ ਕੀਤਾ। ਜਿੱਦਾਂ ਮਡੇਰੇ ਵਰਗੇ ਥਾਂ ਦੇ ਉੱਤੇ। ਮੰਡੇਰੇ ਹਲੇ ਵੀ ਬੱਚੇ ਆ, ਜਿੱਦਾਂ ਪਿਕਸਲੀ ਏਰੀਆ ਹੋ ਗਿਆ, ਹਾਂ, ਹਾਂ। ਹਨਾ, ਉਹ ਦੂਸਰਾ ਕਈ ਡਿਸਟ੍ਰਿਕਟ ਹੈਗੇ ਉਹਨਾਂ ਨੇ ਆਲਰੇਡੀ ਐਨਫੋਰਸ ਕਰਨਾ ਸ਼ੁਰੂ ਕਰਤਾ। ਕਰ ਦਿੱਤਾ ਵੀ ਕਿੰਨਾ ਤੁਸੀਂ ਕੱਢ ਸਕਦੇ ਆ ਹਾਂਜੀ, ਪਾਣੀ ਅੱਜ ਉਸ ਭਾਈ ਉਹਨਾਂ ਨਾਲ ਇੱਕ ਨਾਲ ਗੱਲ ਕਰਦੇ ਸੀ, ਉਹ ਕਹਿੰਦੇ ਵੀ ਜਾਣੀ ਉਨਾ ਹੀ ਮੇਰਾ ਇਲੈਕਟ੍ਰਿਕ ਦਾ ਬਿੱਲ ਆਉਂਦਾ ਗਾ, ਬਿਜਲੀ ਦਾ ਪੰਪ ਦਾ ਚਲਾਉਣ ਨੂੰ, ਉਨਾ ਹੀ ਉਹ ਵਾਟਰ ਡਿਸਟ੍ਰਿਕਟ ਵਾਲਿਆਂ ਦਾ ਬਿੱਲ ਆ ਜਾਂਦਾ। ਪਰ ਹੌਲੀ ਹੌਲੀ ਉਹ ਵਧਣੇ ਆ। ਨਹੀਂ, ਬਿਜਲੀ ਤਾਂ ਆਲਰੇਡੀ ਮਹਿੰਗੀ ਹੋ ਰਹੀ, ਪੀਜੀ&ਈ ਨੇ ਤਾਂ ਕਿਹਾ ਆ ਵੀ ਅਸੀਂ ਹੋਰ ਮਹਿੰਗੇ ਕਰਨੀ ਆ ਬਿਜਲੀ। ਹਾਂਜੀ, ਨਹੀਂ ਇਹ ਉਹ ਸਾਰਿਆਂ ਨੂੰ ਦੇਖ ਕੇ ਚੱਲਣਾ ਪੈਣਾ ਨਾ ਵੀ ਜਾਂਦੀ ਵੀ ਤੁਸੀਂ। ਦੂਸਰਾ ਇਹ ਆ ਕਿ ਤੁਸੀਂ ਆਪਦਾ ਜਿਹੜਾ ਸੋਇਲ ਟੈਸਟ ਆ ਉਹਦੇ ਹਿਸਾਬ ਨਾਲ ਜੋ ਡਿਸਾਈਡ ਕਰਨਾ ਪੈਣਾ ਵੀ ਜਾਣੀ ਕੀ ਅਗਲੇ ਸਾਲ ਨੂੰ ਕ੍ਰਾਪ ਮੰਗਦੇ ਆ। ਸੋ ਹੁਣ ਕੀ ਕੋਈ ਟੈਸਟ ਕਰਨ ਦੀ ਜ਼ਰੂਰਤ ਆ, ਜਾਂ ਇਹ ਜਿੱਦਾਂ ਨਾਰਮਲ ਪ੍ਰੈਕਟਿਸਿਸ ਦੇ ਵਿੱਚ ਜਿਹੜਾ ਯੂਐਨ ਪਾਉਣਾ 32 ਜਾਂ ਬੋਰੋਨ ਜਾਂ ਪਾਣੀ ਪਾਉਣਾ, ਵੀ ਉਸ ਹਿਸਾਬ ਦੇ ਨਾਲ ਕਰ ਦਈਏ? ਕੋਈ ਸੋਇਲ ਦਾ ਟੈਸਟ ਦੀ ਜ਼ਰੂਰਤ ਆ ਹੁਣ ਇਸ ਟਾਈਮ? ਨੋਰਮਲ ਤਾਂ ਜਾਣੀ ਜਿਹੜਾ ਕੈਂਡ ਫਾਰਮੂਲਾ ਜਿਹਾ ਬਣਿਆ ਉਹ ਤਾਂ ਸਾਰੇ ਹੀ ਪਾਈ ਜਾਂਦੇ ਆ, ਪਰ ਇਸ ਵਕਤ ਸੋਇਲ ਟੈਸਟ ਦੀ ਲੋੜ ਆ। ਠੀਕ ਹੈ, ਓਕੇ। ਹਨਾ, ਸੋਇਲ ਟੈਸਟ ਐਕਚੁਅਲੀ ਕਈ ਸ਼ੁਰੂ ਹੋ ਜਾਂਦੇ ਆ ਜੁਲਾਈ ਚੋਂ। ਕਿੰਨੇ ਕਿਹੜੀ ਤਹਿ ਦੇ ਉੱਤੇ ਕਰਾਉਣਾ ਚਾਹੀਦਾ? ਕਿੰਨੇ ਫੁੱਟ ਡੂੰਘਾ ਹੋਵੇ ਜਾਂ ਮਲਟੀਪਲ ਹੋਣੇ ਚਾਹੀਦੇ ਆ? ਹਰ ਇੱਕ ਖੇਤ ਅੱਡੋ ਅੱਡ ਆ। ਠੀਕ ਹੈ, ਹਨਾ, ਕਈਆਂ ਦੇ ਜੜਾਂ 'ਚ ਪ੍ਰੋਬਲਮ ਆ, ਕਈਆਂ ਦੇ ਜੜਾਂ ਦੇ ਹੇਠਾਂ ਪ੍ਰੋਬਲਮ ਆ। ਹਨਾ, ਹੁਣ ਦੇਖੋ ਜਿਹੜੀ ਟ੍ਰੀਟਮੈਂਟ ਫਿਰ ਵਿੰਟਰ ਦੀ ਆ ਜਾਂਦੀ ਆ। ਹੁਣ ਤਾਂ ਚਲੋ ਜਾਂਦੀ ਜਿਹੜਾ ਫਰਟੀਲਾਈਜ਼ਰ ਆਪਦਾ ਸੋਇਲ ਟੈਸਟ ਕਰਾਵੋ, ਜਿਹੜੇ ਟਿਸ਼ੂ ਟੈਸਟ ਤੁਹਾਡੇ ਜੁਲਾਈ ਦੇ ਹੋਏ ਆ ਉਹਨਾਂ ਦੋਨਾਂ ਨੂੰ ਮਿਲਾ ਕੇ ਜਿਹੜੀ ਚੀਜ਼ ਚਾਹੀਦੀ ਆ ਉਹਨੂੰ ਉਨੀ ਪੂਰੀ ਕਰ ਦਿਓ। ਪੀਸੀਏ ਦੇ ਨਾਲ ਗੱਲ ਕਰਨਾ ਆਪਣੇ? ਪੀਸੀਏ ਦੇ ਨਾਲ ਗੱਲ ਕਰੋ, ਤੁਹਾਡੇ ਨਾਲ ਫਰਟੀਲਾਈਜ਼ਰ ਡਿਪੋ ਵਾਲਿਆਂ ਨਾਲ ਸਾਡੇ ਨਾਲ ਵੀ ਕਰ ਸਕਦੇ ਆ ਸਾਰੇ, ਹਨਾ, ਜਾਣੀ ਦੱਸ ਸਕਦੇ ਆ। ਤੇ ਫਿਰ ਇਉਂ ਆ ਵੀ ਜਦੋਂ ਹੁਣ ਆ ਵਿੰਟਰ ਦੇ ਵਿੱਚ ਪਤਾ ਮੀਂਹ ਆਉਣਾ ਗਾ, ਹਨਾ, ਫਿਰ ਕੁਐਸਚਨ ਆ ਜਾਂਦੇ ਆ। ਹੁਣ ਜਾਣੀ ਦੀ ਬਾਹਲੇ ਲੋਕਾਂ ਨੂੰ ਪ੍ਰੋਬਲਮ ਆਈ ਆ, ਸਪੈਸ਼ਲੀ ਜਿੱਥੇ ਆਲਕਲਾਈਨ ਸੋਇਲ ਆ, ਜਿੱਥੇ ਕਲੇ ਟਾਈਪ ਦੀ ਸੋਇਲ, ਉੱਥੇ ਪਾਣੀ ਖੜਨਾ ਹੀ ਖੜਨਾ, ਜਿੱਥੇ ਗਾਰਾ ਬਣ ਜਾਣਾ। ਹਾਂ, ਨਹੀਂ, ਉੱਥੇ ਫਿਰ ਜੜਾਂ ਨੂੰ ਫਾਈਟੋਪਟਰਾ ਹੋਰ ਬਿਮਾਰੀਆਂ ਜਿਹੜਾ ਮਾੜਾ ਬੈਕਟੀਰੀਆ ਨਾ ਉਹ ਜੜਾਂ ਨੂੰ ਲੱਗਦਾ ਗਾ। ਨੌਰਥ ਦੇ ਵਿੱਚ ਪ੍ਰੋਬਲਮਾਂ ਜ਼ਿਆਦਾ ਗਈਆਂ ਉਹ ਸਾਊਥ ਨਾਲੋਂ, ਕਿਉਂਕਿ ਠੰਡ ਜ਼ਿਆਦਾ ਉੱਥੇ ਕਲੇ ਏਰੀਆ ਸੋਇਲ ਦਾ ਫਰਕ ਸੋਇਲ ਦਾ ਫਰਕ ਆ। ਤੇ ਸੋ ਇਹੋ ਜਿਹੇ ਟਾਈਮ ਦੇ ਉੱਤੇ ਜਿਹੜਾ ਗੁੱਡ ਬੈਕਟੀਰੀਆ ਦਾ ਫਿਰ ਛਿੜਕਾਅ ਕਰਨਾ ਜ਼ਰੂਰੀ ਆ ਹੁਣ ਸੋਇਲ 'ਚ? ਹਾਂ, ਹੁਣ ਇਸ ਵਕਤ ਉਹੇ ਜਿਹੀਆਂ ਜ਼ਮੀਨਾਂ ਦੇ ਵਿੱਚ ਸਭ ਤੋਂ ਵੱਡੀ ਰეკਮੈਂਡੇਸ਼ਨ ਆ ਫਰਟੀਲਾਈਜ਼ਰ ਤੋਂ ਵੀ ਜ਼ਿਆਦਾ ਵੀ ਇੱਕ ਤਾਂ ਤੁਸੀਂ ਪੈਨੀਟ੍ਰੈਂਟ ਪਾਵੋ ਜਿਹੜਾ ਸੋਇਲ ਨੂੰ ਲੂਜ਼ ਕਰੇ ਕੋਈ ਚੀਜ਼, ਹੈਨਾ, ਠੀਕ ਹੈ, ਪਾਣੀ ਖੜੇ ਘੱਟ ਉੱਚ, ਪਾਣੀ ਘੱਟ ਖੜੇ, ਜ਼ਮੀਨ ਉਹ ਜਾਂਦੀ ਪਾਣੀ ਖੜਨਾ ਹੀ ਨਹੀਂ ਚਾਹੀਦਾ। ਦੂਸਰਾ ਹਨਾ, ਜਿਪਸਮ ਪੈਂਦੀ, ਪਰ ਉਹ ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਗਈਆਂ, ਹਨਾ। ਜਿਪਸਮ ਆਲਮੋਸਟ $100 ਨੂੰ ਟਨ ਜਾਂਦੀ ਆ, ਜੇ ਤੁਸੀਂ 2 ਟਨ ਪਾਇਆ $200 ਆ ਗਿਆ, ਹਨਾ, ਉਹ ਐਕਸਪੈਂਸਿਵ ਬਹੁਤ ਹੋ ਜਾਂਦਾ, ਹਨਾ। ਫਿਰ ਇਹਦੇ ਹਿਸਾਬ ਨਾਲ ਹੁਣ ਜਿੱਦਾਂ ਨਾ ਤੁਸੀਂ ਬਹੁਤ ਅੱਗੇ ਜਿਹੜਾ ਕਹੀਦਾ ਨਾ ਵੀ ਟਾਈਮ ਨਾਲ ਚੇਂਜ ਹੋਣਾ ਪੈਂਦਾ। ਹਾਂਜੀ, ਅੱਗੇ ਤਾਂ ਸਿੱਧਾ ਜਿਹਾ ਫਾਰਮੂਲਾ ਹੁੰਦਾ ਸੀ, ਤੁਸੀਂ 300-400 ਪਾਉਂਡ SOP ਦਾ ਪਾ ਦਿਓ, ਪੋਟਾਸੀਅਮ ਹੁੰਦੀ ਆ, ਹਨਾ, ਤੇ ਫਿਰ ਤੁਸੀਂ ਜਿਪਸਮ ਦਾ ਪਾ ਦਿਓ ਤੇ 3 ਤੋਂ 6 ਟਨ ਪਾ ਦਿਓ ਕੰਪੋਸਟ ਦੇ, ਠੀਕ ਹੈ, ਵੀ ਸਹੀ ਆ। ਪਰ ਹੁਣ ਇਹਨਾਂ ਤਿੰਨਾਂ ਚੀਜ਼ਾਂ ਦਾ ਕਾਸਟ ਹੀ $800-900 ਹੋ ਜਾਂਦਾ ਏਕੜ ਪਿੱਛੇ। ਦੱਸੋ ਕਿੱਥੇ ਬੰਦਾ ਸਰਵਾਈਵ ਕਰੂਗਾ? ਉਹ ਸਰਵਾਈਵ ਨਹੀਂ ਕਰ ਸਕਦਾ। ਫਿਰ ਤੁਹਾਨੂੰ ਆਪਦੇ ਜਿਹੜੇ ਅਲਟਰਨੇਟਿਵ ਆਪਸ਼ਨਸ ਆ ਉਹ ਦੇਖਣੇ ਪੈਣੇ ਆ। ਕੀ ਫਿਰ ਆਪਸ਼ਨਸ ਰਹਿੰਦੀਆਂ ਉਹਦੇ ਵਿੱਚ? ਫਿਰ ਇਉਂ ਆ, ਹੁਣ ਕਈਆਂ ਨੂੰ ਕਹੀਦਾ ਵੀ ਭਾਈ ਤੁਸੀਂ ਜਿਹੜਾ SOP ਪਾਉਣਾ ਗਾ, ਉਹਦੇ ਥਾਂ ਤੇ ਲਿਕੁਇਡ ਪਾ ਕੇ ਦੇਖ ਲਓ। ਕਈ ਵਾਰੀ ਉਹ ਜਿਹੜੀ ਲਿਕੁਇਡ ਵੀ ਪੋਟਾਸੀਅਮ ਇਫੈਕਟਿਵ ਆ, ਨਾਲੇ ਪੈ ਜਾਂਦਾ, ਕਈ ਵਾਰੀ ਸਸਤਾ ਪੈਂਦਾ। ਪਰ ਇੱਥੇ ਜਸਵੀਰ ਭਾਜੀ ਇਹ ਨਹੀਂ ਪ੍ਰੋਬਲਮ ਆਉਂਦੀ ਹੁਣ ਜਿੱਦਾਂ ਅਲ ਨੀਨੀਓ ਇਫੈਕਟ ਕਹਿੰਦੇ ਇਸ ਵਾਰ ਜ਼ਿਆਦਾ 2 ਡਿਗਰੀ ਤਾਪਮਾਨ ਵੱਧਦਾ ਓਸ਼ਨ ਦਾ, ਮੀਂਹ ਜ਼ਿਆਦਾ ਪੈਣ ਦੀ ਸੰਭਾਵਨਾ, ਵੈਰੀ ਵੈਟ ਵਿੰਟਰ ਦੀ ਕਿਆਸ ਰਹੀ ਆ। ਨੋਵਾ ਨੇ ਵੀ ਜਿਹੜੀ ਇਹ ਚੀਜ਼ ਕਰਤੀ, ਜਿਹੜੀਆਂ ਚੀਜ਼ਾਂ ਪਾਉਣੀਆਂ, ਜੇ ਮੀਂਹ ਜ਼ਿਆਦਾ ਪੈ ਗਿਆ ਤਾਂ ਸਭ ਕੁਝ ਲੀਚ ਨਹੀਂ ਕਰ ਜੂ ਫਿਰ ਨਾਲ? ਨਹੀਂ, ਉਹ ਲੀਚ ਕਰਦਾ ਗਾ, ਲੀਚ ਡੈਫੀਨਿਟਲੀ ਕਰਦਾ। ਹੁਣ ਜਿੱਦਾਂ ਅਸੀਂ ਕਹੀਦਾ ਪੋਟਾਸੀਅਮ ਨਹੀਂ ਲੀਚ ਕਰਦਾ, ਉਹ ਵੀ ਲੀਚ ਕਰਦਾ ਗਾ, ਉਸ ਲੈਵਲ ਤੇ ਨਹੀਂ। ਦੂਸਰਾ ਇਹ ਆ ਕਿ ਜਾਣਦੀ ਜਿਹੜਾ ਨਾਈਟ੍ਰੋਜਨ ਆ ਉਹ ਤਾਂ ਟੋਟਲੀ ਲੀਚ ਕਰ ਜਾਂਦਾ, ਹੈਨਾ। ਹੁਣ ਕਈਆਂ ਦਾ ਹੋਇਆ ਵਿਆ ਕੀ ਸੀਗਾ, ਜਿਨ੍ਹਾਂ ਨੇ ਕੰਪੋਸਟ ਪਾ ਦਿੱਤਾ, ਮੀਂਹ ਇੰਨਾ ਪੈਂਦਾ ਰਿਹਾ, ਉਹ ਲੀਚਿੰਗ ਉਹਦੀ ਉਦੋਂ ਹੀ ਕਰਕੇ ਉਹ ਟੈਂਪਰੇਚਰ ਨਾਲ ਰਿਐਕਟ ਕਰਕੇ
ਤਾਂ ਉਹਦਾ ਜਿਹੜਾ ਬਣਿਆ ਹੀ ਕੁਛ ਨਾਈਟ੍ਰੋਜਨ ਨਹੀਂ। ਹੈ ਉਹ ਹਾਂ ਉਹਨਾਂ ਦਾ ਇਫੈਕਟ ਜਾਂਦੀ ਜਦੋਂ ਨੂੰ ਚਾਹੀਦਾ ਸੀ ਉਦੋਂ ਨੂੰ ਘਟ ਜਾਂਦਾ, ਉਹਨੂੰ ਉਹ ਠੰਡ ਹੀ ਹੋ ਜਾਂਦੀ ਉਦੋਂ। ਹਨਾ, ਠੰਡ ਹੋ ਜਾਂਦੀ ਆ। ਹੂੰ, ਹੂੰ, ਇਹ ਹੂੰ। ਨਾ ਫਿਰ ਅੱਡੋ ਹਰ ਇੱਕ ਚੀਜ਼ ਦੀ ਜਿਹੜੀ ਤੁਹਾਡੀ ਆਪਦੀ ਪਲੈਨਿੰਗ ਆ, ਪਰ ਸਭ ਤੋਂ ਜ਼ਿਆਦਾ ਜਿਹੜਾ ਕੇਅਰਫੁਲ ਮੀਂਹ ਦਾ ਇਫੈਕਟ ਆ, ਹੂੰ, 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 ਹੂੰ। ਉਹ ਹੈਗਾ ਤੁਹਾਡਾ ਸੋਇਲ ਤੇ ਕਿੰਨਾ ਪਾਣੀ ਖੜਦਾ ਉਹਦੇ। ਚਾਹੇ ਤਾਂ ਤੁਸੀਂ ਕੈਮੀਕਲੀ ਕੰਟਰੋਲ ਕਰ ਲਓ, ਹੂੰ, ਚਾਹੇ ਹੂੰ, ਜ਼ਿਆਦਾ ਜਿਪਸਮ ਪਾ ਦਿਓ, ਕਈਆਂ ਨੂੰ ਖੇਤ 'ਚ ਵੜ ਵੀ ਨਹੀਂ ਹੁੰਦਾ। ਹੂੰ। ਪਰ ਇਹ ਆ ਵੀ ਜਿੱਥੇ ਜੇ ਤੁਹਾਡੀ ਕਲੇ ਵਾਲੀ ਸੋਇਲ ਆ ਉੱਥੇ ਪ੍ਰੋਬਲਮਸ ਆਉਣੀਆਂ ਹੀ ਆਉਣੀਆਂ। ਕੀ ਇਹ ਮੌਕਾ ਹੈ ਹੁਣ ਕਵਰ ਕ੍ਰੌਪ ਵਗੈਰਾ ਇਹੋ ਜਿਹੀਆਂ ਚੀਜ਼ਾਂ ਵੀ ਲਾਉਣ ਦਾ? ਹੁਣ ਮੌਕਾ ਗਾ। ਹਾਂਜੀ। ਇਹ ਕੋਈ ਯੂਐਸਡੀਏ ਜਾਂ ਐਨਆਰਸੀਐਸ ਵਗੈਰਾ ਇਦਾਂ ਦੀ ਗ੍ਰਾਂਟ ਵਗੈਰਾ ਵੀ ਇਹਨਾਂ ਦੀਆਂ ਹੁੰਦੀਆਂ ਹੈ ਇਸ ਚੀਜ਼? USDA 'ਚ ਕਾਫੀ ਗ੍ਰਾਂਟ ਆ ਕਵਰ ਕ੍ਰੌਪ ਦੀ। ਕਹਿਣ ਵੀ ਸਾਰਿਆਂ ਨੂੰ ਕਰ ਲੈਣੀ ਚਾਹੀਦੀ ਉਦਾਂ ਇਹ ਨਹੀਂ ਡਿਪੈਂਡ ਕਰਦਾ, ਸੋਇਲ ਦੇ ਹਨਾ? ਉੱਤੇ? ਸੋਇਲ ਤੇ ਵੀ ਨਹੀਂ, ਜਿੱਦਾਂ ਜਾਣੀ ਜਦੋਂ ਤੁਸੀਂ ਕਵਰ ਕ੍ਰਾਪ ਬੀਜਦੇ ਆ, ਮੁੜ ਕੇ ਵਾਹੁਣਾ ਵੀ ਆ, ਗਰਾਊਂਡ ਵੀ ਪ੍ਰੈਪ ਕਰਨੀ ਆ, ਫਿਰ ਉਹ ਗਾਂਹ ਜਾ ਕੇ ਪ੍ਰੋਬਲਮਸ ਕਾਜ਼ ਕਰਦੀਆਂ। ਡਿਫਰੈਂਟ ਉਹ ਜਿਹੜਾ ਡਿਫਰੈਂਟ ਐਸਪੈਕਟ ਹੈ ਇਸ਼ੂ ਹੁੰਦਾ, ਪਰ ਉਦਾਂ ਹੈ ਗੁੱਡਨੈਸ ਲਈ ਆ ਇਹ, ਹਾਂ, ਵੀ ਹਨਾ? ਨਾਈਟ੍ਰੋਜਨ ਤੁਹਾਨੂੰ ਮਿਲ ਜਾਣਾ ਸੌਖਾ ਇਹਦੇ ਵਿੱਚ। ਨਹੀਂ, ਨਾਈਟ੍ਰੋਜਨ ਲੀਚਿੰਗ ਵੀ ਹੁੰਦੀ ਆ ਵਧੀਆ, ਹੂੰ, 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 ਹਨਾ? ਉਹ ਹੂੰ, ਪਾਣੀ ਪੀਣ ਲੱਗ ਜਾਂਦੀ ਆ ਗਰਾਊਂਡ। ਹੂੰ। ਤੇ ਕਈ ਬੈਕਟੀਰੀਆਜ਼ ਹੈਗੇ ਆ ਜਿਹੜੇ ਉਹਨਾਂ ਚੋਂ ਗਰੋ ਹੁੰਦੇ ਆ ਜੜ੍ਹਾਂ ਚੋਂ, ਗੁੱਡ ਮਾਈਕਰੋਬਸ। ਗੁੱਡ ਮਾਈਕਰੋਬਸ, ਹਨਾ? ਹੂੰ, ਹੂੰ, ਹੂੰ। ਕਰਕੇ ਉਹ ਤਾਂ ਬਿਲੀਅਨਸ ਦੀ ਲੈਵਲਸ ਤੇ ਹੈਗੇ ਆ। ਚਾਹੀਦੇ ਵੀ ਇੰਨੇ ਆ। ਹਾਂ, ਤੇ ਹੂੰ। ਹੁਣ ਅਸੀਂ ਕਈ ਵਾਰੀ ਨਵੀਂ ਰੀਪਲੇਨਿਸ਼ ਕਰੀਦੇ ਆ ਆਪਦੇ ਜਿਹੜਾ ਬੈਕਟੀਰੀਆ, ਕੋਈ ਨਾਈਟ੍ਰੋਜਨ ਬਣਾਉਂਦਾ, ਕੋਈ ਐਕਸਟਰਨਲੀ ਫਾਸਫਰਸ, ਪਾਉਣੇ ਪੈਂਦੇ ਆ। ਐਕਸਟਰਨਲੀ ਪਾਈਦੇ ਆ ਵੀ ਹੂੰ, ਜਾਣੀ ਹੂੰ, ਦੀ ਹੂੰ, ਹੂੰ। ਤੁਸੀਂ ਮਾੜਿਆਂ ਨੂੰ ਡਰਾਈਵ ਕਰੋ ਤੇ ਨਾਲੇ ਉਹਨਾਂ ਦੀ ਕਨਵਰਸ਼ਨ ਫੈਕਟਰ ਜ਼ਿਆਦਾ ਕਰੋ, ਜ਼ਿਆਦਾ ਕਰੋ। ਹਨਾ? ਸੋ ਇਹ ਜਿਹੜੀਆਂ ਉਹ ਚੀਜ਼ਾਂ ਨਾ, ਜੇ ਤੁਹਾਡਾ ਸੈਂਡੀ ਏਰੀਆ, ਉਹਦੇ ਵਿੱਚ ਵੀ ਸੇਮ ਚੀਜ਼ਾਂ ਆਉਣੀਆਂ ਕਿ ਲੀਚ ਬਹੁਤ ਕਰਨਾ ਗਾ, ਹਨਾ? ਹੂੰ। ਹੁਣ ਕਈਆਂ ਦੇ ਜਿਹੜੇ ਸਾਡੇ ਕੈਲੀਫੋਰਨੀਆ ਦੀ ਵੈਲੀ ਆ ਉਹਦੇ ਵਿੱਚ ਕੈਲਸ਼ੀਅਮ ਬਹੁਤ ਪਾਈਦਾ, ਹੂੰ, ਹਨਾ? ਹੂੰ, ਜਦੋਂ ਹੂੰ। ਜਿਪਸਮ ਪਾਉਂਦੇ ਆ ਕੈਲਸ਼ੀਅਮ ਹੀ ਆ, ਕੈਲਸ਼ੀਅਮ ਹੀ ਆ। ਹੂੰ। ਕੈਲਸ਼ੀਅਮ ਆ ਤੇ ਚਾਹੇ ਸਲਫਰ ਆ ਉਹਦੇ ਵਿੱਚ। ਹੂੰ, ਤੇ ਜਦੋਂ ਉਹਦੇ ਨਾਲ ਬਾਇਓਕਾਰਬੋਨੇਟ ਇੱਕ ਪਾਣੀ ਚੋਂ ਚੀਜ਼ ਆਉਂਦੀ ਆ, ਹੂੰ। ਉਹ ਜਦੋਂ ਜਾਂਦੀ ਆ, ਤੁਹਾਡਾ ਉੱਪਰੋਂ ਏਰੀਆ ਸੈਂਡੀ ਹੁੰਦਾ, ਨਾ ਉਹਦੇ ਵਿੱਚ ਨੂਨ ਆ ਨਾ ਹੋਰ ਆ ਕੁਝ, ਉਹ ਹੇਠਾਂ ਸੀਮੈਂਟ ਬਣਾ ਦਿੰਦਾ, ਤਹਿ ਬਣ ਜਾਂਦੀ ਹੈ। ਹੈ ਤਹਿ ਬਣ ਜਾਂਦੀ, ਲੈਂਟਰ ਹੀ ਪੈ ਜਾਂਦਾ ਲੈਂਟਰ ਥੱਲੇ। ਪੈ ਜਾਂਦਾ ਹੇਠਾਂ, ਹਨਾ? ਹੂੰ। ਉੱਥੇ ਫਿਰ ਪਾਣੀ ਖੜਦਾ, ਫਿਰ ਬੰਦਾ ਕਹਿੰਦਾ ਵੀ ਮੇਰਾ ਤਾਂ ਸੈਂਡੀ ਸੋਇਲ ਹੈ, ਇਹ 'ਚ ਪਾਣੀ ਕਿੱਦਾਂ ਖੜ ਗਿਆ? ਪਰ ਉਹ ਥੱਲੇ ਇਕੱਠਾ ਹੋਇਆ ਉਹ ਪਿਆ। ਹੇਠਾਂ ਥੱਲੇ ਕਈ ਵਾਰੀ ਫੁੱਟ ਤੇ ਹੁੰਦਾ, ਕਈ ਵਾਰੀ 2 ਫੁੱਟ ਤੇ ਹੁੰਦਾ, ਜਿੱਥੇ ਉਹ ਖੜਦਾ, ਤੇ ਫਿਰ ਉਹ ਚੀਜ਼ਾਂ ਬਹੁਤ ਰੂਟ ਡਿਜ਼ੀਜ਼ਸ ਲੈ ਕੇ ਆਉਂਦਾ। ਹੁਣ ਜਦੋਂ ਹਾਰਵੈਸਟ ਕਰਦੇ ਆ, ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਪੂਰੀ ਜੜ ਹਿਲ ਜਾਂਦੀ, ਰੁੱਖ ਹਾਂ, ਪੂਰਾ ਹਿਲ ਜਾਂਦਾ। ਹਾਂ। ਕੀ ਇਹ ਕੀ ਇੱਕ ਰੁੱਖ ਨੂੰ ਕੀ ਮੋਰ ਡਿਜ਼ੀਜ਼ ਪ੍ਰੋਨ ਵੀ ਕਰ ਸਕਦਾ ਹੈ? ਨਹੀਂ, ਜਦੋਂ ਦੇਖੋ ਇਹਨਾਂ ਦੇ ਨਾ ਜਿਹੜੇ ਉਹ ਐਂਕਰ ਰੂਟਸ ਉਹ ਕਾਫੀ ਉਹ ਵੀ ਹੈਗੇ ਆ, ਪਰ ਸਾਈਡਾਂ ਨੂੰ ਬਹੁਤ ਜਾਂਦੇ ਆ, ਕਿਉਂਕਿ ਹਨਾ? ਆਪਾਂ ਹੁਣ ਰੂਟ ਹੀ ਉਦਾਂ ਦਾ ਵਰਤਦੇ ਆ ਹਾਂ, ਉਹਦਾ, ਹਨਾ, ਵੀ ਉਸ ਹਾਂ। ਹਿਸਾਬ ਦੇ ਨਾਲ। ਤੇ ਪਰ ਇੰਨਾ ਹੈ ਵੀ ਜਿਹੜੇ ਜਾਂਦੀ ਜਿੱਥੇ ਰੂਟਸ ਨਹੀਂ ਬਣੇ, ਉਹ ਬੂਟੇ ਜਦੋਂ ਮੀਂਹ ਪੈਂਦਾ ਡਿੱਗਦੇ ਆ। ਉਹ ਹਵਾ ਜਿੰਨਾ ਚੱਲਣੀ, ਮੀਂਹ ਪੈਣਾ। ਜਿੰਨਾ ਖੇਤਾਂ ਦੇ ਵਿੱਚ ਬੂਟਿਆਂ ਦੀ ਗਰੋਥ ਹੈ ਨਹੀਂ, ਹੂੰ, 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 ਉਹਨਾਂ ਦੇ ਰੂਟਸ ਹੈ ਨਹੀਂਗੇ। ਹੂੰ। ਰੂਟਸ ਤਾਂ ਨਹੀਂ, ਉਹਨਾਂ ਦੇ 2 ਚੀਜ਼ਾਂ ਗੀਆਂ, ਇੱਕ ਤਾਂ ਉਹ ਸੋਇਲ ਆ, ਉੱਥੇ ਪਾਣੀ ਨਹੀਂ ਮਿਲਦਾ, ਫਰਟੀਲਾਈਜ਼ਰ ਨਹੀਂ ਮਿਲਦਾ, ਦੂਸਰਾ ਹੈ ਵੀ ਉਸ ਜਿਹੜਾ ਸੋਇਲ ਦੇ ਵਿੱਚ ਬਾਇਓਲੋਜੀ ਬਹੁਤ ਘੱਟ ਆ, ਹੂੰ। ਹਨਾ? ਜਿੰਨੀ ਕੈਨੋਪੀ ਆ ਫੈਲੀ ਉੱਥੇ ਉੱਥੇ ਤੱਕ ਤਾਂ ਰੂਟਸ ਹੁੰਦੀਆਂ ਹੀ ਆ, ਯੂਜੂਅਲੀ ਜੇ ਵਾਈਡ ਚੱਲ ਜਾਂਦੀਆਂ ਹਾਂ, ਜੇ ਹੁੰਦੀਆਂ। ਜ਼ਿਆਦਾ ਫੈਲੀ ਆ ਉਹ ਜਾਂਦੀ ਰੂਟਸ ਜ਼ਿਆਦਾ ਫੈਲੇ ਵੇ ਹੂੰ, 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 ਹੂੰ। ਆ, ਸਿੱਧਾ ਠੀਕ। ਹੀ ਹਿਸਾਬ ਆ, ਹੂੰ। ਹਨਾ? ਜਿੱਥੇ ਟਰੀ ਸਟੰਟ ਗਰੋਥ ਹੋਈ ਵੀ ਆ, ਉੱਥੇ ਉਹ ਰੂਟਸ ਹੈ ਨਹੀਂ। ਹੈ ਨਹੀਂ ਆ, ਸਹੀ ਆ। ਹਾਂਜੀ, ਉਹ ਇਹ ਤਾਂ ਹੈਗਾ ਜਾਂਦੀ ਬਦਾਮਾਂ ਦਾ, ਹੂੰ। ਬਈ ਆਪਾਂ ਨੂੰ ਜਾਣਦੀ ਜੇ ਨਾ ਪਾਇਆ ਫਿਰ ਅਗਲੇ ਸਾਲ ਨੂੰ ਇਫੈਕਟ ਹੋਣਾ ਹੀ ਹੋਣਾ। ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਰੁਕਦੇ ਹਾਂ ਹਾਂਜੀ, ਥੋੜਾ ਜਿਹਾ, ਤੇ ਹਾਂ, ਉਸ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਫਿਰ ਇਹ ਗੱਲਾਂ ਬਾਤਾਂ ਨੂੰ ਆਪਾਂ ਜਾਰੀ ਰੱਖਾਂਗੇ। ਹੋਰ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਕਿੱਦਾਂ ਖੇਤਾਂ ਨੂੰ ਸਾਂਭਣਾ ਆ, ਤੇ ਅਗਲੇ ਸੀਜ਼ਨ ਦੀ ਤਿਆਰੀ ਨਾਲ ਕਿੱਦਾਂ ਕਰਨੀ ਆ, ਉਸ ਉੱਤੇ ਆਪਾਂ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਜਸਬੀਰ ਸਿੰਘ ਜੀ। ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਹਾਂਜੀ, ਜੀ। ਸਤਿ ਸ੍ਰੀ ਅਕਾਲ। ਸੋ ਗੱਲਬਾਤ ਆਪਾਂ ਕਰ ਰਹੇ ਸੀ ਵੀ ਇਸ ਟਾਈਮ ਝਾੜ ਤੋਂ ਬਾਅਦ ਦੇ ਵਿੱਚ ਖੇਤ ਨੂੰ ਕਿੱਦਾਂ ਜਿਹੜਾ ਉਹ ਸਾਂਭਣਾ ਹੈਗਾ ਆ, ਕੀ ਕੁਛ ਜਿਹੜਾ ਉਹ ਕਰਨ ਵਾਲਾ, ਚਾਹੇ ਉਹ ਪਾਣੀ ਆ, ਚਾਹੇ ਬੋਰਾਂ ਦਾ, ਚਾਹੇ ਕੀ ਕੁਛ ਜਿਹੜਾ ਉਹ ਪਾਉਣਾ ਹੈਗਾ ਆ। ਸੋ ਜਸਬੀਰ ਜੀ, ਗੱਲਬਾਤ ਨੂੰ ਅੱਗੇ ਵਧਾਉਂਦੇ ਆ। ਕੀ ਇਸ ਦੇ ਵਿੱਚ ਅੱਗੇ ਜਿਹੜਾ ਹੁਣ ਚੀਜ਼ਾਂ ਦੇ ਉੱਤੇ ਧਿਆਨ ਜਿਹੜਾ ਉਹ ਦੇਣਾ ਆ? ਪਾਣੀ ਵੀ ਆਪਾਂ ਲਾ ਲਿਆ, ਹੁਣ ਨਹੀਂ ਥੋੜੀ ਦੇਖੋ, ਬਹੁਤੀ ਖਾਦ ਖੂਦ ਵੀ ਪਾ ਹਾਂਜੀ ਲਈਏ। ਹਾਂਜੀ, ਉਸ ਤੋਂ ਬਾਅਦ ਚ ਕੀ ਆ ਹੁਣ? ਹਾਂਜੀ, ਖਾਦ ਵੀ ਜਿੱਦਾਂ ਹੁਣ ਆ ਨਾ, ਦੇਖੋ ਸਾਰਿਆਂ ਨੂੰ ਇਨਕਰੇਜ ਕਰਦੇ ਆ ਵੀ ਸ਼ਾਪ ਰਾਉਂਡ ਕਰੋ। ਓਕੇ, ਠੀਕ ਹੈ ਨਾ, ਜਿੱਦਾਂ UN32 ਇਸ ਵਕਤ ਪੈ ਰਿਹਾ, ਉਹਦੀ ਪ੍ਰਾਈਸ ਵੇਰੀਏਸ਼ਨਸ ਬਹੁਤ ਆ ਇੰਡਸਟਰੀ ਦੇ ਵਿੱਚ। ਕੀ ਪ੍ਰਾਈਸ ਹੈ ਇਸ ਟਾਈਮ ਉਹਦਾ, ਜੇ ਇਸ ਦੱਸਣਾ ਟਾਈਮ ਚਾਹੁੰਦੇ ਤਾਂ? ਉਹਦੀ ਪ੍ਰਾਈਸ ਹੈਗੀ $340 ਲਿਕੁਇਡ ਟਨ ਦੇ, ਅੱਛਾ, ਹੈਨਾ। ਤੇ ਕਈਆਂ ਦੇ ਉਹ 350 ਗੀ, ਕਈਆਂ ਦੇ 370 ਆ, ਕਈਆਂ ਦੇ 400 ਵੀ ਹੈਗੀ ਆ। ਫਰਕ ਬੜਾ ਹੈ। ਹਨਾ, ਵੀ ਫਰਕ ਬੜਾ। ਤੁਸੀਂ ਸ਼ਾਪ ਰਾਉਂਡ ਕਰੋ, ਹਨਾ, ਬਈ 340 ਤੇ ਗਈ ਵੀ ਆ ਇਹ। ਤੇ ਜਿਹੜੀ ਬੋਰਾਨ ਆ, ਉਹ ਤੁਹਾਨੂੰ ਜਾਣੀ ਦੀ ਏਕੜ ਦੀ ਮਸਾਂ $2.5-3 ਦੀ ਪਾਉਣੀ ਚਾਹੀਦੀ ਆ, ਹਨਾ। ਉਹ ਤੋਂ ਵੱਧ ਨਹੀਂ। ਉਹ ਤੋਂ ਵੱਧ ਨਹੀਂ ਗੀ, ਕਿਉਂ ਰੀਪਲੈਨਿਸ਼ ਕਰਨੀ ਆ, ਅਨਲੈਸ ਜ਼ਿਆਦਾ ਹੀ ਸ਼ੋਰਟੇਜ ਆ, ਹਨਾ। ਤੇ ਬੋਰਾਨ ਵੀ ਜੇ ਤੁਹਾਨੂੰ ਕੋਈ ਆ ਕੇ ਕਹਿੰਦਾ ਵੀ ਨਹੀਂ ਜੀ $10 ਖਰਚਣੇ ਆ, ਉਹ ਜ਼ਿਆਦਾ ਆ ਗਏ। ਟੂ ਮਚ। ਕਿਤੇ 2.5-3 ਤੇ 10 ਚ ਫਰਕ ਹੀ ਬਹੁਤ, 3 ਗੁਣਾ ਵੱਧ ਜਾਂਦਾ। ਉਹ ਤਾਂ ਹੀ ਆਪਾਂ ਜਾਣਦੀ, ਜਿਹੜਾ ਥੋੜੇ ਘਣੇ ਬਹੁਤ ਲੋਕਾਂ ਦੇ ਜਿਹੜੇ ਫੋਨ ਆਏ ਵੀ ਇਹਨਾਂ ਦੇ ਪ੍ਰਾਈਸਿਸ ਕੀ ਆ, ਹਨਾ। ਫਿਰ ਆ ਜਾਂਦੀ ਵੀ SOP ਦੀ, ਹਨਾ, ਜਿਹੜਾ ਪੋਟੈਸੀਅਮ ਆ ਡਰਾਈ ਪਾਉਂਦੇ ਆ, ਉਹਨਾਂ ਦੀ ਪ੍ਰਾਈਸ ਇਸ ਵਾਰ 670, 680, 690 ਟਨ ਦੀ ਹੈਗੀ ਆ। ਤੇ ਫਿਰ ਉਹਨਾਂ ਦਾ ਸਪਰੈਡਿੰਗ ਕਾਸਟ ਔਨ ਟਾਪ ਤੇ ਚਲਾ ਜਾਂਦਾ, ਉਹ ਵੀ ਨਾਲ। ਸੋ ਇਹ ਜਿਹੜੀਆਂ ਹੈਗੀਆਂ ਗੀਆਂ, ਇਹ ਤਾਂ ਫਰਟੀਲਾਈਜ਼ਰ ਚ ਆ ਜਾਂਦੀਆਂ। ਠੀਕ ਤੇ ਹੈ। ਜਿਹੜਾ ਹਿਊਮਿਕ ਐਸਿਡ ਆ, ਉਹ ਤੇ ਤੁਸੀਂ ਕਿਸੇ ਨੂੰ ਜਾਣੀ ਦੀ $5 ਤੋਂ ਜ਼ਿਆਦਾ ਨਾ ਸਪੈਂਡ ਕਰੋ। ਠੀਕ ਹੈ, ਪਰ 4.5 ਏਕੜ 5 1 ਗੈਲਨ ਦੇ। 1 ਗੈਲਨ ਦੀ ਜੇ 1 ਗੈਲਨ 1 ਏਕੜ ਚ ਪਾਉਣੀ ਆ, ਉਹਦਾ ਕਾਸਟ $4.5 ਤੋਂ $5 ਠੀਕ ਹੈ। ਹੈਗਾ ਗਾ। ਉਹ ਸਿੱਧਾ ਇਰੀਗੇਸ਼ਨ ਦੇ ਥਰੂ ਪੈ ਜਾਣਾ ਉਹ ਵਾਲੀ ਚੀਜ਼? ਡ੍ਰਿਪ ਦੇ ਵਿੱਚ ਹੀ ਨਾਲ। ਹਾਂ, ਠੀਕ ਆ। ਤੇ ਫਿਰ ਆ ਜਾਂਦਾ ਵੀ ਜਿਹੜਾ ਤੁਹਾਡੀ ਸੈਨੀਟੇਸ਼ਨ ਨੈਕਸਟ ਈਅਰ ਨੂੰ ਕਰਨੀ ਆ ਨਾ, ਵੀ ਜਿਹੜਾ ਘਾਹ ਗਾ ਉਹ ਹੁਣੇ ਮਾਰਨਾ ਪੈਣਾ, ਹਰਬੀਸਾਈਡ ਪਾਉਣੇ ਪੈਣੇ। ਹਰਬਸਾਈਡ ਪਾਉਣੇ ਪੈਣੇ ਆ। ਹਰਬਸਾਈਡ ਦੇ ਵੀ ਬਹੁਤ ਪ੍ਰਾਈਸ ਦੀ ਵੇਰੀਏਸ਼ਨਸ ਹੈਗੀਆਂ, ਹਨਾ। ਉਹ ਤੁਸੀਂ ਪੂਰਾ ਸ਼ਾਪ ਰਾਉਂਡ ਕਰੋ, ਹਨਾ। ਜਿਹੜੀ ਜਾਣੀ ਦੀ ਆਪਾਂ ਰਾਉਂਡ ਅਪ ਕਹਿ ਦੇਈਦੀ ਆ, ਜਿਹੜਾ 5.4 ਪਾਉਂਡਸ ਆਉਂਦੀ ਆ, ਜਿੱਦਾਂ ਪਾਵਰ ਮੈਕਸ, ਹੋਰ ਚੀਜ਼ਾਂ ਉਹਨਾਂ ਦੇ ਜਨੈਰਿਕਸ ਵੀ ਹੈਗੀਆਂ, ਜਿਹੜੀਆਂ ਇਸ ਵਕਤ $18 ਤੋਂ $19 ਨੂੰ ਗੈਲਨ ਮਿਲਦੀ ਆ। ਕੀ ਉਹ ਸੇਮ ਕਾਰਗਰ ਨੇ, ਉਹਦੇ ਬਰਾਬਰ? ਸੇਮ ਆ, ਬਹੁਤ ਟੈਸਟ ਹੋਏ ਆ। ਠੀਕ ਹੈ, ਅੱਛਾ। ਤੇ ਵੀ ਸ਼ਾਪ ਰਾਉਂਡ ਕਰਕੇ ਕਰੋ। ਜੇ ਤੁਸੀਂ ਸਾਰਾ ਹੀ ਜਾਣੇ ਦੀ ਕੰਟਰੋਲ PCA ਨੂੰ ਦੇ ਦਿਓਗੇ, ਉਹਨੇ ਤੁਹਾਡਾ ਜਾਣ ਦੀ ਖਰਚ ਬਹੁਤ ਕਰਾ ਦੇਣਾ। ਉਹਨੇ ਆਪਣਾ ਬਿੱਲ ਬਣਾਉਣਾ ਨਾ, ਉਹਨਾਂ ਬਿੱਲ ਬਣਾਉਣਾ, ਬਹੁਤ ਵੱਡਾ ਬਿੱਲ ਬਣਦੇ ਆ। ਵੀ ਉਹ ਸਾਰੇ ਦੇਖੋ, ਚੈੱਕ ਕਰੋ। ਨਹੀਂ ਦੇਖੋ, ਇਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਤੁਸੀਂ ਕਿਸੇ ਦੇ ਨਾਲ ਕੰਪਨੀ ਸਾਨੂੰ PCA ਵੀ ਸੁਣਦੇ ਹੋਣਗੇ, ਇਹ ਨਹੀਂ ਹੈ ਵੀ ਅਸੀਂ ਤੁਹਾਨੂੰ ਕੋਈ ਟਾਰਗੇਟ ਕਰ ਰਹੇ ਹਾਂ। ਨਹੀਂ, ਸਾਰੇ ਬਟ ਆਬਵੀਅਸਲੀ ਜਿਹੜਾ ਕਿਸੇ ਕੰਪਨੀ ਦੇ ਨਾਲ ਲੱਗਾ, ਉਹ ਚਾਹੁੰਦਾ ਵੀ ਮੇਰਾ ਮੁਨਾਫਾ ਵੱਧ ਹੋਵੇ। ਸਪੈਸ਼ਲੀ ਨਾ ਐਰਕੀ ਰਾਜਕਰਨਵੀਰ, ਜਿਹੜਾ ਮੈਸੇਜ ਆ ਰਹੇ ਆ ਨਾ, PCAs ਦੀ ਵੀ ਲੇ ਆਫਸ ਹੋ ਰਹੀ ਆ ਕੰਪਨੀਆਂ ਚੋਂ। ਸੀਰੀਅਸਲੀ? ਹਾਂ। ਤੇ ਉਹਨਾਂ ਦੇ ਫਿਰ ਉਹਨਾਂ ਦੀ ਥਾਂ ਤੇ ਕੰਮ ਕਿੱਥੋਂ ਲਿਆ ਜਾ ਰਿਹਾ ਹੈ? ਹੋ ਕੀ ਰਿਹਾ ਗਾ ਕਿ ਨਾ, ਜਿਹੜੀ ਉਹਨਾਂ ਦੀ ਸਮਾਨ ਉਹਨਾਂ ਨੇ ਕੰਪਨੀਆਂ ਨੇ ਖਰੀਦਿਆ ਗਾ, ਉਹਨਾਂ ਨੂੰ ਬਹੁਤ ਲਾਸਸ ਹੋਈਆਂ। ਓਕੇ, ਹਨਾ। ਜਿਹੜੇ ਕਿ ਗਰੋਅਰ ਡੈਟਸ ਬਹੁਤ ਆ, ਜਿਹੜੀ ਆਪਾਂ ਕਿਤੇ ਫੇਰ ਗੱਲ ਕਰਾਂਗੇ, ਵੀ ਜਿਹੜੇ ਗਰੋਅਰ ਆ ਉਹ ਫਰਟੀਲਾਈਜ਼ਰ ਲੈ ਲਿਆ, ਪਰ ਉਹ ਪੈਸੇ ਨਹੀਂ ਦੇ ਸਕਦੇ, ਹਨਾ। ਉਹਨਾਂ ਵਿੱਚ ਆਪਣੇ ਪੰਜਾਬੀ ਵੀ ਬਹੁਤ ਆ, ਠੀਕ ਹੈ, ਹਨਾ, ਜਿਨ੍ਹਾਂ ਦੇ ਨਾਮਸ ਆਉਂਦੇ ਆ ਨਾ, ਵੀ ਜਾਣੀ ਦੀ ਵੀ ਉਹਨਾਂ ਦਾ ਜਿੱਦਾਂ ਆਪਾਂ ਕਹਿੰਦੇ ਧੂੰਆਂ ਨਿਕਲਿਆ ਪਿਆ, ਹਨਾ। ਉਹ ਰਿਲਾਈ ਕਰਦੇ ਸੀ ਵੀ ਸਾਡਾ ਕਰਾਪ ਆਊ, ਕਰਾਪ ਵੇਚਾਂਗੇ ਤਾਂ ਪੈਸਾ ਦੇ ਦਿਆਂਗੇ, ਪੈਸਾ ਦੇ, ਉਹ ਇੱਕ ਹੱਥ ਲਏ ਦੂਜੇ ਹੱਥ ਦੇ ਦਾਂਗੇ। ਉਹ ਵੀ ਮਿਲੀਅਨਸ ਚਲੇ ਜਾਂਦੇ ਆ। ਕੰਪਨੀ ਦਾ ਹਲੇ ਮਈ ਜੂਨ ਦੇ ਵਿੱਚ ਹੀ ਉਹ ਕਹਿੰਦੇ ਸੀ $29 ਮਿਲੀਅਨ ਗਰੋਅਰਸ ਨੇ ਦੇਣਾ, ਉਹ ਦੇ ਨਹੀਂ ਰਹੇ, ਹਨਾ। ਉਹ ਫਿਰ ਇਹ ਚੀਜ਼ਾਂ ਦਾ ਇਫੈਕਟ ਕਿੱਥੇ ਪੈਂਦਾ ਗਾ? ਉਹ ਜਾ ਪੈਂਦਾ ਕਿ ਗਾਹਾਂ ਨੂੰ ਇਹ ਚੀਜ਼ਾਂ ਉਹਨਾਂ ਨੇ ਮਹਿੰਗੀਆਂ ਦੇਣੀਆਂ, ਕਿਉਂ? ਉਹਨਾਂ ਸਮਾਨ ਲੈ ਕੇ ਨਹੀਂ ਆਉਣਾ। ਜਿੱਦਾਂ ਹੁਣ ਆਰਡਰ ਕਰ ਦੇਈਦਾ, ਉਹ ਸ਼ਾਮ ਨੂੰ ਦੂਜੇ ਦਿਨ ਛੱਡ ਜਾਂਦੇ ਆ, ਉਹ ਨਹੀਂ, ਫਿਰ ਗਾਹਾਂ ਨੂੰ 3-4 ਦਿਨ ਦੀ ਡਿਲੇ ਹੋਊਗੀ,
ਫਿਰ ਉਹ ਦੇਖਣਗੇ ਕਿੱਥੋਂ ਸਸਤਾ ਮਿਲਦਾ, ਕਿੱਥੋਂ ਅਸੀਂ ਲੈ ਕੇ ਆਈਏ। ਅਖੀਰ ਦੇ ਵਿੱਚ ਤਾਂ ਬਿਜ਼ਨਸ ਆ ਨਾ, ਉਹ ਸਾਰੇ ਮਾਰਜਨਸ ਤੇ ਚੱਲਦੇ ਮਾਰਜਨਸ ਆ, ਤੇ ਹੈ ਨਾ? ਚੱਲ ਤੇ ਰਹੇ ਵੱਡੀਆਂ ਕੰਪਨੀਆਂ ਦਾ ਓਵਰਹੈਡਸ ਜ਼ਿਆਦਾ ਹੈਗੇ, ਹੈ ਨਾ? ਤੇ ਉਹ ਇਸ ਕਰਕੇ ਵੀ ਜਾਣੀ ਦੀ ਉਹ ਤੁਹਾਡੇ ਪ੍ਰਾਈਸ ਫਲਕਚੁਏਸ਼ਨ ਬਹੁਤ ਜ਼ਿਆਦਾ ਹੈਗੀ। ਸੋ ਕੀ ਤੁਹਾਨੂੰ ਲੱਗਦਾ ਹੈ ਇਸ ਸਾਲ ਦੇ ਵਿੱਚ ਪਿਛਲੇ ਸਾਲ ਦੇ ਮੁਤਾਬਿਕ ਪਰ ਏਕੜ ਕਾਸਟ ਕਿੰਨੀ ਕੁ ਵੱਧ ਸਕਦੀ? ਬਹੁਤ ਜ਼ਿਆਦਾ ਨਹੀਂ, ਉਹਦੇ ਵਿੱਚ ਪਤਾ ਕੀ ਆ, ਅੱਡੋ ਅੱਡ ਕੰਪਨੀਆਂ ਦੇ ਆ, ਹੈ ਨਾ? ਕਈ ਤਾਂ ਵੀਰ ਬਹੁਤ ਚੈੱਕ ਕਰਕੇ ਮੁੜ ਕੇ ਹੀ ਪਾਉਂਦੇ ਆ, ਠੀਕ ਹੈ ਨਾ? ਕਈ ਫਿਰ ਪੀਸੀਏਜ਼ ਆ, ਉਹ ਇੱਕ ਅੱਧੀ ਚੀਜ਼ ਸਸਤੀ ਦੇ ਦੇਣਗੇ, 2-4 ਤੁਹਾਨੂੰ ਕੰਪਨੀ ਵਾਲੇ ਕਹਿੰਦੇ ਫਿਰ ਮਹਿੰਗੀ ਦੇ ਦਿਓ, ਹੈ ਨਾ? ਇੱਕ ਇਹ ਚੱਲਦਾ। ਦੂਸਰਾ ਇਹ ਹੈਗਾ ਗਾ ਵੀ ਬਾਹਲੇ ਜਿਹੜੇ ਫਾਰਮਰਸ ਆ ਉਹ ਉਹਨਾਂ ਤੋਂ ਫਾਈਨੈਂਸ ਕਰਾਉਂਦੇ ਆ ਵੀ ਅਸੀਂ ਤੁਹਾਨੂੰ ਪੈਸੇ ਕਰਾਪ ਦੇ ਚੱਕ ਕੇ ਦੇਵਾਂਗੇ, ਬਾਅਦ ਦੇ ਵਿੱਚ ਵੇਚ ਕੇ ਦੇਵਾਂਗੇ। ਉੱਥੇ ਫਿਰ ਉਹ ਕੰਪਨੀਆਂ ਚਾਰਜ ਕਰਦੀਆਂ ਕੋਈ 5.5% ਅਪ ਟੂ 9% ਇੰਟਰਸਟ ਰੇਟ ਜਦੋਂ ਹੁੰਦਾ, ਤੇ ਉਹਨਾਂ ਦੇ ਜਿਹੜੇ ਇਨਵੋਇਸਿਸ ਆ ਫਿਰ ਉਹ ਥੋੜੇ ਜਿਹੇ ਜ਼ਿਆਦਾ ਹੁੰਦੇ ਆ, ਕਿਉਂ ਕਵਰ ਵੀ ਕਰਨਾ ਹੁੰਦਾ। ਉਹਦੇ ਵਿੱਚੋਂ 5-10% ਇਦਾਂ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਪੇ ਵੀ ਨਹੀਂ ਕਰ ਸਕਣਗੇ। ਸੋ ਜਿੱਦਾਂ ਜਸਵੀਰ ਭਾਜੀ ਤੁਸੀਂ ਇਹ ਸਾਰਾ ਕੁਝ ਦੱਸ ਰਹੇ ਆ, ਸਿਚੁਏਸ਼ਨ ਤੇ ਇਹ ਲੱਗ ਰਹੀ ਜਿਨ੍ਹਾਂ ਨੇ ਹੁਣ ਰੀਸੈਂਟਲੀ ਕੋਈ ਖੇਤੀ 'ਚ ਆਇਆ ਹੋਊਗਾ, ਜਿਹੜਾ ਅਜੇ ਮਾਰਗੇਜ ਵੀ ਨਾਲ ਦੇ ਰਿਹਾ ਆ, ਤੇ ਇਹ ਜਿੱਦਾਂ ਦੇ ਖਰਚੇ ਤੁਸੀਂ ਸੁਣਾ ਰਹੇ ਆ, ਇਹ ਤਾਂ ਕਾਈਂਡ ਆਫ ਉਹ ਤਾਂ ਇਹਨਾਂ ਨੂੰ ਜ਼ਮੀਨ ਤੋਂ ਬਾਹਰ ਹੀ ਕਰ ਰਹੇ ਆ, ਹੌਲੀ ਹੌਲੀ ਖੇਤੀ ਤੋਂ ਬਾਹਰ ਹੋ ਜਾਣਾ ਉਹਨਾਂ ਨੇ। ਨਹੀਂ, ਆਪਾਂ ਜਿਹੜਾ ਹੁਣ ਨਾ ਸੋਚ ਵੀ ਰਹੇ ਸੀ ਵੀ ਪੱਗ ਦੇ ਵੱਲੋਂ ਵੀ ਉਦਾਂ ਵੀ ਟੂਰ ਕਰਾਂਗੇ ਕੈਲੀਫੋਰਨੀਆ ਦਾ। ਠੀਕ ਹੈ। ਜਿਹੜਾ ਮੇਨ ਕੁਐਸਚਨਸ ਆਉਂਦਾ ਨਾ ਵੀ ਜਾਣਦੀ 2-3 ਤਰ੍ਹਾਂ ਦੇਖਿਆ ਜਾਣਾ। ਇੱਕ ਤਾਂ ਸਰਵਾਈਵਬਿਲਿਟੀ, ਕਿੱਦਾਂ ਅਸੀਂ ਸਰਵਾਈਵ ਕਰਨਾ, ਕਿੱਦਾਂ ਜਿਉਣਾ ਅਗਲੇ 1 ਤੋਂ 3 ਸਾਲ। ਇੱਕ ਤਾਂ ਜਿਹੜੇ ਨੈਕਸਟ 3 ਸਾਲ ਆ ਉਹ ਬਹੁਤ ਕ੍ਰਿਟੀਕਲ ਆ, ਹੈ ਨਾ? ਪ੍ਰਾਈਸਿਸ ਵਧਣਗੀਆਂ ਤੇ ਤੁਹਾਡੀ ਇਨਕਮ ਘਟੂਗੀ, ਹੈ ਨਾ? ਇੱਕ ਤਾਂ ਇਹ ਚੀਜ਼ ਆ। ਫਿਰ ਹੈਗਾ 3 ਤੋਂ 5 ਸਾਲ ਤੇ ਫਿਰ 5 ਤੋਂ ਉੱਪਰ, ਹੈ ਨਾ? ਜਿੱਦਾਂ ਆਪਣਾ ਕਹਿੰਦੇ ਹੋਣਾ ਨਾ ਵੀ ਥਿੰਕ ਗਲੋਬਲੀ ਪਲੇ ਲੋਕਲੀ, ਗਲੋਬਲ ਦਾ ਇੰਪੈਕਟ ਬਹੁਤ ਜ਼ਿਆਦਾ ਹੈਗਾ। ਸ਼ਾਰਟ ਟਰਮ ਤੇ ਲੌਂਗ ਟਰਮ ਇਫੈਕਟ ਬਹੁਤ ਵੱਖ-ਵੱਖ ਬਹੁਤ। ਹਾਂ, ਜੇ ਤੁਸੀਂ ਕਹੋਗੇ ਵੀ ਯਾਰ ਰਸ਼ੀਆ ਤੇ ਯੂਕਰੇਨ ਦੀ ਲੜਾਈ ਹਟ ਜੂਗੀ, ਹਟਣੀ ਨਹੀਂ, ਇਹ ਤੁਰੇ ਰਹਿਣਾ ਕੰਮ। ਹਾਂ, ਕਿਉਂ? ਇਹ 20% ਇੱਥੋਂ ਫਰਟੀਲਾਈਜ਼ਰਸ ਉੱਥੋਂ ਆਉਂਦੇ ਆ, ਉਹ ਕੰਟਰੋਲ ਕਰਦੇ ਆ। ਜੇ ਆਪਾਂ ਦੇਖੀਏ ਵੀ ਚਾਈਨਾ ਦੀ ਤੇ ਯੂਐਸ ਦੀ ਲੜਾਈ ਜਾਣਦੀ ਘਟ ਜੂਗੀ, ਇਹ ਯਾਰੀ ਦੋਸਤੀ ਪਾ ਲੈਣਗੇ, ਹੋਣੀ ਨਹੀਂ। ਐਡੀ ਜਲਦੀ ਨਹੀਂ ਚੇਂਜ ਹੁੰਦੀ ਸਿਚੁਏਸ਼ਨ, ਐਡੀ ਜਲਦੀ ਨਹੀਂ ਹੋਣੀ। ਤੇ ਜੇ ਹੁਣ ਦੇਖੋ ਆਪਣੇ ਬਦਾਮ ਇੰਡੀਆ ਬਹੁਤ ਜਾਂਦੇ ਆ, ਕੱਲ ਨੂੰ ਇਹ ਵੀ ਹੋ ਸਕਦਾ ਵੀ ਇੰਡੀਆ ਨਾ ਵਿਗੜ ਜੇ, ਜਿੱਦਾਂ ਦਾ ਰੌਲਾ ਪਿਆ ਆ ਹੁਣ। ਨਹੀਂ, ਉਹ ਤਾਂ ਵਿਗੜਨਾ ਹੀ ਆ, ਕਿਉਂ? ਇੰਡੀਆ ਨੂੰ ਡਿਸਾਈਡ ਕਰਨਾ ਪੈਣਾ ਵੀ ਅਸੀਂ ਕਿਹਦੇ ਨਾਲ ਆ, ਕਿਹੜੇ ਸਾਡੇ ਅਲਾਈਅੰਸ ਆ, ਕਿਹੜੇ ਐਲਾਈਜ਼ ਆ, ਕਿਹੜੇ ਅਸੀਂ ਜਾਣੀ ਦੀ ਕਿਹਨਾਂ ਦੇ। ਉਹ ਸਾਰੀਆਂ ਜਿਹੜੀਆਂ ਵਰਲਡ ਇਕਨੋਮਿਕਸ ਆ ਇੱਕ ਦੂਜੇ ਨਾਲ ਪਲੇ ਕਰਦੀਆਂ ਨਾ, ਉਹ ਜੀਓਪੋਲਿਟਿਕਸ ਦਾ ਵੀ ਬਹੁਤ ਅਸਰ ਆ ਫਾਰਮਿੰਗ ਤੇ, ਬਹੁਤ ਅਸਰ ਆ, ਬਹੁਤ ਜ਼ਿਆਦਾ ਅਸਰ ਆ। ਵੀ ਫਿਰ ਇੱਥੇ ਜਿਹੜਾ ਅਮਰੀਕਾ ਦੇ ਵਿੱਚ ਵੀ ਹਨਾ, ਐਰਕੀ ਦੇਖੋ ਸਾਰੀ ਕ੍ਰਾਪਸ ਹੀ ਘੱਟ ਹੋਈਆਂ, ਇਉਂ ਨਹੀਂ ਵੀ ਇਕੱਲੇ ਬਦਾਮ ਆਪਾਂ ਕਹਿ ਦਈਏ। ਕਾਟਨ ਵਿੱਚ ਵੀ ਇੰਪੈਕਟ ਹੋਇਆਗਾ, ਚੈਰੀਜ਼ ਵੀ ਇੰਪੈਕਟ ਸੀਗਾ, ਕੋਰਨ ਦੇ ਵਿੱਚ ਵੀ ਹੈਗਾਗਾ, ਪਲਾਂਟ ਨਹੀਂ ਹੋਏ ਉਹਨੇ, ਹੈ ਨਾ? ਜੇ ਇੱਥੇ ਜਿੰਨੀ ਏਕਰੇਜ ਹੈਗੀ, ਜੇ ਫੁੱਲੀ ਪਲਾਂਟ ਹੋ ਜੇ, ਫਿਰ ਕੈਲੀਫੋਰਨੀਆ ਦਾ ਕਾਸਟ ਸਕਾਈ ਰਾਕਟ ਹੋ ਜਾਂਦਾ। ਕਿਉਂ? ਜਿਹੜੇ ਸਭ ਦੀ ਇਨਵੈਂਟਰੀ ਲੋ ਆ, ਸਮਾਨ ਸਭ ਨੂੰ ਚਾਹੀਦਾ, ਸਮਾਨ ਚਾਹੀਦਾ। ਹੁਣ ਸੋਇਆਬੀਨਸ ਆ, ਸੋਇਆਬੀਨਸ ਕਿੱਥੇ ਜਾਂਦੇ ਆ? ਮੋਸਟਲੀ ਉਹ ਐਨੀਮਲ ਫੀਡਸ ਦੇ ਵਿੱਚ ਜਾਂਦੀ ਆ, ਹੈ ਨਾ? ਐਨੀਮਲ ਫੀਡਸ ਜਿੰਨਾ ਕੰਟਰੀਆਂ ਗਰੋ ਹੋ ਰਹੀਆਂ ਜ਼ਿਆਦਾ ਚਾਹੀਦੀ ਆ। ਜੇ ਉਹ 10 ਮਿਲੀਅਨ ਏਕੜ ਜ਼ਿਆਦਾ ਲਾ ਦੇਣਗੇ, ਉਹਨਾਂ ਨੂੰ ਪ੍ਰਾਈਸ ਜ਼ਿਆਦਾ ਮਿਲਣੀ ਆ, ਹੈ ਨਾ? ਜੇ ਤੁਸੀਂ ਆਪ ਦੀ ਇਕੱਲੀ ਕਰਾਪ ਨਹੀਂ ਸੋਚ ਸਕਦੇ, ਜਿਹੜਾ ਇੱਥੇ ਇੰਟਰਨੈਸ਼ਨਲ ਜਿਹੜਾ ਲੋਕਲ ਜੀਓਪੋਲਿਟਿਕਸ ਉਹ ਹੈਗਾ, ਉਹ ਸਾਰਾ ਦੇਖਣਾ ਪੈਣਾ। ਉਹਦੇ ਹਿਸਾਬ ਨਾਲ ਜਾਣੀ ਦੀ ਫਿਰ ਚੱਲਣਾ ਪਊਗਾ। ਜਿੱਥੇ ਜਦੋਂ ਇਫੈਕਟ ਪੈ ਜਾਂਦਾ ਫਿਰ ਤਾਂ ਉਹ ਹੋ ਹੀ ਜਾਂਦਾ ਵੀ ਹੁਣ ਇੰਨਾ ਮਹਿੰਗਾ ਹੋ ਗਿਆ, ਸਸਤਾ ਪ੍ਰਾਈਸ, ਜਿਹੜੀ ਕਈ ਚੀਜ਼ਾਂ ਦੀ ਪ੍ਰਾਈਸ ਹਿੱਟ ਉੱਤੇ ਬਹੁਤ ਹੁੰਦੀ ਆ ਜੀ, ਉਹ ਹੁੰਦੀ ਰਹਿਣੀ ਆ। ਉਹ ਫਲਕਚੁਏਸ਼ਨ ਬਹੁਤ ਜ਼ਿਆਦਾ ਰਹੂਗੀ। ਨਹੀਂ, ਹੁਣ ਆਪਾਂ ਯੂਰੀਆ ਦਾ ਦੇਖਿਆ ਹੀ ਆ, ਪਿਛਲੇ ਸਾਲ ਦੇ ਵਿੱਚ ਕਿੱਦਾਂ ਇੱਕ ਟਾਈਮ ਦੇ ਉੱਤੇ $600-700 ਨੂੰ ਪਹੁੰਚ ਗਿਆ ਸੀਗਾ, ਉਹ $750 ਤੋਂ ਆ ਕੇ ਹੁਣ ਦੇਖ ਲਓ 340 ਫੇਰ ਤਾਂ ਆ ਗਿਆ ਉੱਥੇ, ਹੈ ਨਾ? ਹਾਂ, ਵੀ ਕਿੰਨੀ ਫਲਕਚੁਏਸ਼ਨ, ਪਰ ਇਹ ਵੱਧ ਰਿਹਾ ਫਿਰ। ਅੱਛਾ, ਜਦੋਂ ਤੇਲ ਵੱਧਦਾ ਉਦਾਂ ਇਹ ਵੀ ਵਧੀ ਜਾਂਦਾ ਨਾਲ ਹੀ, ਇਦਾਂ ਵੀ ਵੱਧਦਾ। ਹਾਂ, ਜੇ ਸਾਰੇ ਨਾ ਇਹ ਰਿਸਕ ਆਲਦਾ ਵੀ ਜਾਂਦੀ ਹੈ, ਤੁਸੀਂ ਜੇ ਕੈਲਕੂਲੇਟਰ ਰਿਸਕ ਕਰ ਲਓਗੇ ਬੈਨੀਫਿਟ ਹੋ ਜਾਊਗਾ। ਸੋ ਕੀ ਸਲਾਹ ਕੀ ਆ ਜਿਹੜੇ ਹੁਣ ਅਗਲੇ ਸੀਜ਼ਨ ਦੇ ਲਈ ਇਹ ਸਾਂਭ ਸੰਭਾਲ ਦੇ ਨਾਲ ਕੀ ਸਲਾਹ ਆ? ਦੇਖੋ, ਐਜੂਕੇਟ ਤੁਸੀਂ ਕਰਦੇ ਰਹਿੰਦੇ, ਦੱਸਦੇ ਰਹਿੰਦੇ ਆ
ਕੀ ਪੱਗ ਵੱਲੋਂ ਕੋਈ ਸੈਮੀਨਾਰ ਵੀ ਉਲੀਕਿਆ ਜਾ ਰਿਹਾ, ਕੋਈ ਇਹੋ ਜਿਹੀਆਂ ਚੀਜ਼ਾਂ ਦੇ ਬਾਬਤ ਨਹੀਂ, ਦੱਸਣ ਦੇ? ਆਪਾਂ ਕੋਸ਼ਿਸ਼ ਕਰਾਂਗੇ ਕਿ ਸੈਮੀਨਾਰ ਰੱਖੀਏ, ਹੈ ਨਾ। ਹੂੰ, ਹੂੰ। ਹਰ ਇੱਕ ਫਾਰਮਰ ਨੂੰ ਡਿਸਾਈਡ ਕਰਨਾ ਪੈਣਾ ਕਿ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਆ, ਹੂੰ, ਹੂੰ, ਵੀ ਮੈਂ ਹੂੰ। ਕਿੱਦਾਂ ਦੀ ਖੇਤੀ ਕਰਨੀ। ਜਨਰਲਾਈਜ਼ ਨਹੀਂ ਆਪਾਂ ਕਰ ਸਕਦੇ ਸਾਰਿਆਂ ਹਾਂ, ਨੂੰ। ਹੂੰ, ਵੀ ਇੱਕ ਤਾਂ ਹੈਗੀ ਕਿ ਮੈਂ ਖੇਤੀ ਸਿਰਫ ਸਰਵਾਈਵ ਹੀ ਹੋਣਾ, ਬੂਟੇ ਜਿਉਂਦੇ ਰੱਖਣੇ ਆ, ਗ੍ਰੇਪ ਜਿਉਂਦੇ ਰੱਖਣੇ ਆ, ਹੂੰ, ਹੂੰ, ਹੈ ਹੂੰ, ਨਾ। ਚੱਲ ਜੇ ਯੀਲਡ ਘੱਟ ਆ ਜਾਊ ਕੋਈ ਗੱਲ ਨਹੀਂ, ਪਰ ਮੈਂ ਖਰਚਾ ਵੀ ਘੱਟ ਕਰਨਾ ਗਾ, ਹੂੰ, 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 ਹੈ ਹੂੰ, ਨਾ। ਹੂੰ। ਇੱਕ ਤਾਂ ਪਰ ਉਹ ਫਿਰ ਉਹ ਉਹ ਲੌਂਗ ਸਥਿਤੀ ਟਰਮ ਆ, ਦੇ ਵਿੱਚ ਉਹ ਖੇਤ ਰਹਿਣਾ ਨਹੀਂ। ਉਹ ਖੇਤ ਰਹਿੰਦਾ ਨੀਗਾ, ਉਹ ਹੂੰ। ਜਦੋਂ ਉਹ ਹੇਠਾਂ ਚਲਾ ਜਾਂਦਾ ਫਿਰ 2-3 ਸਾਲ ਲੱਗ ਜਾਂਦੇ ਉਹਨੂੰ ਉੱਪਰ ਲਿਆਉਣ ਨੂੰ, ਰਿਵਾਈਵ ਉੱਥੇ ਹੈ ਨਾ। ਖਰਚਾ ਜ਼ਿਆਦਾ ਹੋਣਾ ਉਹ ਤੇ ਫਿਰ। ਖਰਚਾ ਜ਼ਿਆਦਾ ਆਉਂਦਾ। ਹੂੰ। ਦੂਸਰਾ ਹੈਗਾ ਗਾ ਬਈ ਅਸੀਂ ਜੀ ਡੀਸੈਂਟ ਜਿਹਾ ਐਵਰੇਜ ਜਿਹਾ ਰੱਖਣਾ ਸਾਰਾ, ਹੂੰ, 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 ਹੂੰ। ਹੈ ਨਾ। ਵੀ ਸਾਨੂੰ ਇੰਨੇ ਕੁ ਪੈਸੇ ਆਉਣੇ ਆ, ਹੈ ਨਾ। ਹੁਣ ਜੇ ਬਦਾਮ ਆ ਦੇਖ ਲਓ, ਉਹ ਤੁਸੀਂ ਐਵਰੇਜ $1.5 ਪਾਉਂਡ ਤੇ ਆਪਦਾ ਸਾਰਾ ਬਜਟ ਰੱਖਣਾ ਪੈਣਾ। ਹੂੰ, 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 ਅੱਬਲ ਇਦੋਂ ਵੀ ਘੱਟ ਜਾਣਾ ਗਾਂ ਨੂੰ। ਹੂੰ, ਤੇ ਜੇ ਸੌਗੀ ਆ ਉਹਦੇ ਜਾਣ ਦੀ ਪਤਾ ਹੀ ਆ ਆਪਾਂ ਨੂੰ $1600-1700 ਮਿਲਦਾ, ਹੈ ਹੂੰ। ਨਾ। ਉਹ ਤੇ ਰੱਖਣਾ ਪੈਣਾ। ਪਿਸਟੈਚੀਓ ਦੀ ਪ੍ਰਾਈਸਿਸ ਹੇਠਾਂ ਰਹੀ ਆ, ਅੱਛਾ। ਹੈ ਨਾ। ਤੇ ਉਹਦੇ ਨਾਲ ਫਿਰ ਬਜਟ ਦੇ ਹਿਸਾਬ ਨਾਲ ਚੱਲਣਾ ਪੈਣਾ ਵੀ ਅਸੀਂ ਇੰਨਾ ਕੁ ਅਸੀਂ ਕੈਮੀਕਲ ਫਰਟੀਲਾਈਜ਼ਰ ਤੇ ਇੰਨਾ, ਫਿਰ ਹੁਣ ਬਿਜਲੀ ਦਾ ਖਰਚ ਜ਼ਿਆਦਾ ਗੇ, ਉਹ ਹੂੰ। ਤੇ ਖਰਚ ਕਰਨੇ ਆ, ਸਿਗਮਾ ਦੇ ਹੈ ਨਾਲ ਨਾ। ਪਾਣੀ ਹਾਂ, ਦਾ ਹੋ ਸਿਗਮਾ, ਜਾਣਾ ਹਾਂ। ਖਰਚਾ। ਤੇ ਫਿਰ ਜਦੋਂ ਤੁਸੀਂ ਉਹ ਚੀਜ਼ ਸਾਰੀ ਦੇਖਦੇ ਆ ਵੀ ਤੁਸੀਂ ਕੰਪੀਟ ਕਰਦੇ ਆ ਜਿਹੜੀਆਂ ਇੱਥੇ ਕੰਪਨੀਆਂ ਲੱਖ-ਲੱਖ ਏਕੜ ਦੀ ਖੇਤੀ ਕਰਦੀਆਂ ਕਾਰਪੋਰੇਟਸ ਦੇ ਨਾਲ। ਕਾਰਪੋਰੇਟਸ ਦੇ ਨਾਲ, ਹੈ ਨਾ। ਹੂੰ। ਤੁਸੀਂ ਜੇ ਜਾਣਦੀ ਕਾਰਪੋਰੇਟਸ ਦੇ ਨਾਲ ਕੰਪੀਟ ਨਹੀਂ ਕਰ ਸਕਦੇ, ਜੇ ਭਾਵੇਂ ਤੁਸੀਂ 100 ਏਕੜ ਵੀ ਕਰ ਰਹੇ ਆ, ਤੁਸੀਂ ਕਾਰਪੋਰੇਟ ਨਾਲ ਕੰਪੀਟ ਵੰਡਰਫੁਲ ਹੋਗੇ, ਜਿਨ੍ਹਾਂ ਨੂੰ ਜਾਣਦੀ ਹਰ ਇੱਕ ਚੀਜ਼ ਉਹ ਲੱਖ ਏਕੜ ਦੇ ਹਿਸਾਬ ਨਾਲ ਸਾਰੇ ਬਾਏ ਕਰਦੇ। ਉਹਨਾਂ ਨੂੰ ਉਨਾ ਹੀ ਘੱਟ ਪ੍ਰਾਈਸ ਮਿਲਦਾ। ਉਹਨਾਂ ਨੂੰ ਪ੍ਰਾਈਸ ਵੀ ਘੱਟ ਮਿਲਣਾ, ਉਹਨਾਂ ਨੂੰ ਵੇਚਣਗੇ ਜਦੋਂ ਉਹ ਵੀ ਪ੍ਰਾਈਸ ਜ਼ਿਆਦਾ ਮਿਲੂ। ਉਹਨਾਂ ਕੋਲੇ ਕ੍ਰਾਪ ਡਾਇਵਰਸਿਟੀ ਵੀ ਜ਼ਿਆਦਾ ਹੁੰਦੀ ਆ, ਵੀ ਇੱਕ ਨਹੀਂ ਦੂਜਾ ਗਾ। ਹੂੰ, ਤੇ ਉਹ ਡਾਇਰੈਕਟ ਰੀਟੇਲ ਨੂੰ ਵੀ ਵੇਚਦੇ ਆ, ਉਹਨਾਂ ਦੇ ਹੂੰ, ਵਿਚਾਲੇ ਵਿਚੋਲੇ ਹੈ ਨਹੀਂਗੇ, ਹੈ ਨਾ। ਸੋ ਹੂੰ, ਤੁਸੀਂ ਉਹਨਾਂ ਨਾਲ ਕੰਪੀਟ ਕਰਦੇ ਆ, ਹੂੰ, 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 ਹੂੰ। ਹੈ ਨਾ। ਜਿਹੜੀ ਰੇਸ ਦੇ ਉਹਨਾਂ ਦੇ ਵਿੱਚ ਰੇਸ ਦੇ ਵਿੱਚ, ਤੇ ਜੀ। ਇਹ ਰੇਸ ਵਧਣੀ ਆ, ਹੂੰ। ਹੈ ਨਾ। ਜਿਹੜਾ ਆਪਣਾ ਮੇਨ ਮੈਸੇਜ ਜਾਂਦਾ ਨਾ ਵੀ ਇਹ ਰੇਸ ਘਟਣੀ ਨਹੀਂ, ਇਹ ਰੇਸ ਵਧਣੀ ਆ। ਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਗੱਲ ਕਰ ਰਿਹਾ ਸੀਗਾ ਵੀ ਜਿੱਦਾਂ ਦੀ ਇਹ ਸਿਚੁਏਸ਼ਨ ਇਸ ਟਾਈਮ ਆ, ਇਟਸ ਅਲਾਰਮਿੰਗ ਸਿਚੁਏਸ਼ਨ। ਫੈਮਿਲੀ ਫਾਰਮਸ ਜਾਂ ਛੋਟੇ ਫਾਰਮਰਸ ਦੇ ਲਈ, ਸਮਾਲ ਫਾਰਮਰਸ ਦੇ ਲਈ ਇਹ ਪ੍ਰੀਟੀ ਅਲਾਰਮਿੰਗ ਆ। ਇਹ ਸਰਵਾਈਵ ਤਾਂ ਫਿਰ ਉਦੋਂ ਹੀ ਕਰਨਗੇ ਜਦੋਂ ਸਾਰੇ ਛੋਟੇ ਫਾਰਮਰ ਇਕੱਠੇ ਹੋ ਕੇ ਇੱਕ ਦੇ ਬਿਕਮ ਅ ਬਿਗ ਐਂਟੀਟੀ। ਜਾਂ ਆਪਣੇ ਇੱਥੇ ਬਹੁਤ ਹੋਈਆਂ ਗੀਆਂ, ਹੂੰ, 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 ਹੈ ਨਾ। ਹੁਣ ਇਸ ਵਕਤ ਜਿਹੜੀ ਆ ਕੋਆਪਸ ਬਣ ਰਹੀਆਂ ਨਾ, ਹੂੰ, 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 ਕੋਆਪਸ ਕੋਈ ਜਾਣੀ ਦੀ 10,000 ਏਕੜ ਦੀ ਆ, ਕੋਈ 20,000 ਦੀ ਆ, ਕੋਈ 30,000 ਦੀ ਆ। ਹੂੰ, 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 ਉਹ ਡਿਫਰੈਂਟ ਕੋਆਪਸ ਥਰੂ ਆਊਟ ਕੈਲੀਫੋਰਨੀਆ ਬਣ ਰਹੀਆਂ, ਜਿਹੜੇ ਤਾਂ ਦੋ ਚੀਜ਼ਾਂ ਹੈਗੀਆਂ। ਇੱਕ ਫਾਰਮਰ ਨੂੰ ਇਹ ਹੈਗਾ ਵੀ ਜਾਣੀ ਦੀ ਇਸ ਵਕਤ ਕੰਟਰੋਲ ਤਾਂ ਫਾਰਮਰ ਦੇ ਕੋਲੇ ਹੈ ਨਹੀਂਗਾ, ਜੇ ਹੂੰ, ਦੇਖਿਆ ਜਾਵੇ ਨਾ। ਹੂੰ, 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 ਜਾਣਦੀ ਜਿਹੜੀ ਜ਼ਮੀਨ ਆ ਤੁਹਾਡੀ ਉਹ ਬੈਂਕ ਦੀ ਆ, ਕਿਉਂ ਉਹਨਾਂ ਨੇ ਪੈਸੇ ਦਿੱਤੇ ਆ, ਹੈ ਨਾ। ਲੋਨ ਉੱਤੇ। ਤੇ ਜਿਹੜਾ ਤੁਹਾਨੂੰ ਮੁੱਲ ਮਿਲਦਾ ਗਾ, ਹੂੰ, ਉਹ ਜੋ ਕੁਝ ਤੁਹਾਨੂੰ ਦੇ ਦਿੰਦੇ ਆ ਪ੍ਰੋਸੈਸਰ, ਟਰੇਡਰ, ਕੋਈ ਵੀ ਉਹਨਾਂ ਮਰਜ਼ੀ ਦੀ ਐਂਟੀਟੀ, ਮਰਜ਼ੀ ਤੇ ਆ। ਉਹਨਾਂ ਦੀ ਮਰਜ਼ੀ ਤੇ ਆ। ਬਿਜਲੀ ਆ ਉਹ ਕਿਸੇ ਹੋਰ ਨੇ ਕਹਿਣਾ ਵੀ ਮੈਂ ਤੁਹਾਤੋਂ ਇੰਨੀ ਲੈਣਾ ਨਹੀਂ, ਬੰਦ ਕਰ ਦੂੰ, ਹੈ ਨਾ। ਹੂੰ, ਫਰਟੀਲਾਈਜ਼ਰ ਹੋਰ ਆ, ਡੀਜ਼ਲ ਹੋ ਗਿਆ, ਇਹਨਾਂ ਦੀ ਵੀ ਆਪਦੀ ਪ੍ਰਾਈਸ ਜਾਂਦੀ। ਤੁਸੀਂ ਕੁਝ ਉਹ ਚੀਜ਼ਾਂ ਕੰਟਰੋਲ ਨਹੀਂ ਕਰਦੇ ਉਹ, ਪਰ ਤੁਹਾਡੇ ਕੋਲੇ ਇੰਨੀ ਪਾਵਰ ਹੈਗੀ ਆ ਕਿ ਜੇ ਉਹ ਯੂਨਿਟੀ ਇੱਕ ਹੋਵੇ ਨਾ, ਵੀ ਤੁਸੀਂ ਉਹਨਾਂ ਸਾਰਿਆਂ ਨੂੰ ਕੰਟਰੋਲ ਕਰ ਸਕਦੇ ਆ, ਹੂੰ, ਹੈ ਨਾ। ਜੀ। ਕਿ ਇਹ ਚੀਜ਼ਾਂ ਹੁੰਦੀਆਂ ਆਈਆਂ, ਉਹ ਤਾਂ ਦੁਨੀਆ 'ਚ ਹਮੇਸ਼ਾ ਹੀ ਹੁੰਦੀਆਂ ਹੂੰ, ਤੇ ਆਉਂਦੀਆਂ ਰਹਿਣੀਆਂ ਵੀ ਆ। ਸੋ ਬਿਲਕੁਲ। ਸੋ ਬੇਸਿਕਲੀ ਰੀਸਟਰਕਚਰ ਸਾਰਾ ਹੋ ਰਿਹਾ ਗਾ, ਹੂੰ, 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 ਹੈ ਨਾ। ਤੇ ਭਾਵੇਂ ਤੁਸੀਂ 100 ਏਕੜ ਦੀ ਖੇਤੀ ਕਰਦੇ, ਭਾਵੇਂ ਤੁਸੀਂ 2000 ਦੀ ਖੇਤੀ ਕਰਦੇ ਆ, 3000 ਦੀ, ਇਫੈਕਟ ਓਨਾ ਹੀ ਆ, ਹੂੰ, ਜੀ। ਹੈ ਨਾ। ਇਹ ਵੱਡੇ ਵਾਲੀਅਮ ਦੀ ਗੇਮ ਆ, ਹੂੰ, ਤੇ ਉਹਦੇ ਵਿੱਚ ਫਾਇਦਾ ਗਾ। ਠੀਕ ਹੈ। ਤੇ ਜਾਂਦੇ-ਜਾਂਦੇ ਜੇ ਤੁਸੀਂ ਦੱਸੋ ਵੀ ਹੁਣ ਖੇਤ ਨੂੰ ਤਿਆਰ ਕਰਨ ਦੇ ਲਈ, ਚਲੋ ਇਹ ਤਾਂ ਇੱਕ ਡਿਫਰੈਂਟ ਜਿਹੜੀਆਂ ਲੜਾਈਆਂ ਪੈਰਲਲੀ ਜਿਹੜੀਆਂ ਚੱਲ ਰਹੀਆਂ, ਪਰ ਖੇਤ ਚੱਲਦਾ ਹੋਊਗਾ ਫਿਰ ਹੀ ਇਹ ਨਾਲ ਜਿਹੜੀਆਂ ਲੜਾਈਆਂ ਹੋਣਗੀਆਂ। ਸੋ ਜੇ ਸਮਰਾਈਜ਼ ਕਰਨਾ ਹੋਵੇ, ਵਾਟ ਆਰ ਦ ਨੈਕਸਟ ਸਟੈਪਸ ਜਿਹੜੇ ਅਗਲੇ ਸੀਜ਼ਨ ਨੂੰ ਲੈ ਕੇ, ਜੇ ਮੀਂਹ ਆ ਜਾਂਦੇ ਆ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਹੇਠ ਰੱਖ ਕੇ ਕੀ ਕਰਨਾ ਚਾਹੀਦਾ, ਜੇ ਨਹੀਂ, ਸਮਰਾਈਜ਼ ਕਰ? ਸਿਰਫ ਇਹ ਸਮਰਾਈਜ਼ ਇਹ ਆ ਵੀ ਜਿਹੜੇ ਤਾਂ ਬਦਾਮ ਆ ਉਹਨਾਂ 'ਚ ਤਾਂ ਤੁਸੀਂ ਜਾਣਦੇ ਜਿਹੜਾ ਫਰਟੀਲਾਈਜ਼ਰ ਜਿੰਨੀ ਨੀਡ ਆ ਉਹ ਪਾਵੋ, ਠੀਕ ਹੈ। ਉਹ ਪਾਉਣਾ ਚਾਹੀਦਾ। ਟੈਸਟ ਕਿਉਂ ਕਰਾਓ ਇੱਕ ਤਾਂ ਸੋਇਲ ਦਾ। ਟੈਸਟ ਕਰਾਓ, ਉਨਾ ਹੂੰ, ਪਾਵੋ। ਹੂੰ, ਤੇ ਫਿਰ ਜਿਹੜੀ ਸੈਨੀਟੇਸ਼ਨ ਆ, ਰਾਉਂਡ ਅਪ, ਹੋਰ ਸਾਰਾ ਘਾਹ ਮਾਰ ਨੂੰ ਉਹ ਕਰਨਾ ਚਾਹੀਦਾ, ਹੂੰ, ਹੈ ਨਾ। ਤੇ ਜਿਹੜੇ ਗ੍ਰੇਪਸ ਆ ਉਹਨਾਂ ਦੇ ਵਿੱਚ ਵੀ ਐਤਕੀ ਬੜਾ ਸਟ੍ਰੈਸ ਲੈਵਲਸ ਆਈਆਂ ਗਈਆਂ, ਹੂੰ, ਹੂੰ, ਹੈ ਨਾ। ਹੂੰ, ਉਹਨਾਂ ਨੂੰ ਵੀ ਫਰਟੀਲਾਈਜ਼ਰ ਚਾਹੀਦਾ ਗਾ, ਹੂੰ, ਹੂੰ, ਉਹ ਪਾਵੋ। ਤੇ
ਫਿਰ ਜਾਣੀ ਦੀ ਤੁਸੀਂ ਜਿਹੜੇ ਤੁਹਾਡੇ ਗਰਾਊਂਡ ਦੇ ਇਸ਼ੂਜ਼ ਹੈਗੇ ਆ, ਜਿਹੜੇ ਜਾ ਕੇ ਮਈ ਜੂਨ ਦੇ ਵਿੱਚ, ਅਪ੍ਰੈਲ ਮਈ ਜੂਨ ਚ ਜਾ ਕੇ ਸ਼ੋ ਹੁੰਦੇ ਆ, ਉਹਨਾਂ ਨੂੰ ਹੁਣੇ ਐਡਰੈਸ ਕਰੋ। ਜੇ ਤੁਹਾਡੇ ਕਿਤੇ ਖੇਤ ਚ ਪਾਣੀ ਖੜਦਾ ਗਾ, ਉਹ ਹੁਣ ਵਿੰਟਰ ਚ ਐਡਰੈਸ ਕਰਨ ਵਾਲੀ ਗੱਲ ਹੁੰਦੀ। ਜੇ ਕੋਈ ਤੁਹਾਡਾ ਇੱਕ ਪਾਸੇ ਦਾ ਖੇਤ ਮਾੜਾ ਗਾ, ਬੂਟੇ ਉਹਨੇ ਗਰੋ ਨਹੀਂ ਹੋ ਰਹੇ, ਸ਼ੂਟਸ ਹੋ ਰਹੀ ਆ, ਚਾਹੇ ਤੁਹਾਡੇ ਕੋਈ ਕੇਨਸ ਘਟ ਰਹੀਆਂ ਗੀਆਂ, ਉਹ ਇਸ ਵਕਤ ਸਾਰਾ ਵਿੰਟਰ ਨੂੰ ਐਡਰੈਸ ਕਰਨ ਦਾ ਉਹ ਹੁਣ ਟਾਈਮ ਆ। ਉਹ ਉਦੋਂ ਨਹੀਂ ਹੁੰਦਾ ਜਦੋਂ ਅਪ੍ਰੈਲ ਮਈ ਚ ਜਾ ਕੇ ਲੇਟ ਹੋ ਜਾਂਦਾ ਕੰਮ। ਨਹੀਂ ਕਾਸਟ ਹੁੰਦਾ, ਉਦੋਂ ਤਾਂ ਬੈਂਡੇਜ ਸੋਲੂਸ਼ਨ ਲਾ ਸਕਦੇ ਆ, ਹੈਨਾ, ਪਰ ਉਹ ਸੋਲੂਸ਼ਨ ਹੈ ਨਹੀਂ। ਜੇ ਹਾਂ ਕਈਆਂ ਖੇਤਾਂ ਦੇ ਵਿੱਚ ਸੋਡੀਅਮ ਬਹੁਤ ਆ, ਨੂਨ ਹੋਰ ਇਦਾਂ ਦੀਆਂ ਚੀਜ਼ਾਂ ਕਾਫੀ ਆ, ਉਹਦਾ ਜਿਹੜੀ ਜਾਂਦੀ ਵਿੰਟਰ ਟ੍ਰੀਟਮੈਂਟ ਅੱਡੋ ਅੱਡ ਜਿੰਨਾ ਤੁਹਾਡਾ ਜੇਬ ਇਜਾਜ਼ਤ ਦਿੰਦੀ ਆ, ਉਹ ਹੁਣ ਕਰ ਸਕਦੇ ਆ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਤੇ ਜਿੱਦਾਂ ਹੁਣ ਪਾਣੀ ਦਾ ਖਤਰਾ ਹੈ, ਜੇ ਮੀਂਹ ਵੀ ਜ਼ਿਆਦਾ ਆ, ਪਰ ਫਿਰ ਵੀ ਕੀ ਫਲੱਡ ਇਰੀਗੇਟ ਕਰ ਦੇਣਾ ਚਾਹੀਦਾ ਜਿਹਦੇ ਕੋਲ ਅਵੇਲੇਬਲ ਆ, ਕਿ ਵੇਟ ਕਰ ਲੈਣਾ ਚਾਹੀਦਾ? ਨਹੀਂ, ਜਿਹਦੇ ਕੋਲੇ ਫਲੱਡ ਇਰੀਗੇਸ਼ਨ ਅਵੇਲੇਬਲ ਆ, ਜਿੱਦਾਂ ਡਿਚਸ ਦਾ ਪਾਣੀ ਆਉਂਦਾ ਗਾ, ਉਹ ਤਾਂ ਕਰ ਦੇਣਾ ਚਾਹੀਦਾ, ਹੈਨਾ। ਕਰਕੇ ਮੀਂਹ ਹਲੇ ਠੰਡ ਆ, ਮੀਂਹ ਹਲੇ ਗਾਂਹ ਜਾ ਕੇ ਆਉਣੇ ਆ, ਹੈਨਾ, ਪਰ ਟਰੀਆਂ ਨੂੰ ਤਾਂ ਹਲੇ ਤਾਂ ਲੋੜ ਹੈਗੀ ਆ ਨਾ। ਹਾਂ, ਤੇ ਡ੍ਰਿਪ ਦਾ ਵੀ ਪਾਣੀ ਜਾਂਦੀ, ਇੱਕ ਵਾਰੀ ਤਾਂ ਪੂਰਾ ਲਾਉਣਾ ਪੈਣਾ ਨਾ, ਹੈਨਾ, ਪਰ ਉਹ ਕਾਸਟਲੀ ਹੋ ਜਾਂਦਾ, ਹੈਨਾ। ਬਾਕੀ ਫਿਰ ਆਪਾਂ ਜਿਹੜੇ ਹੁਣ ਪੱਗ ਦੇ ਕਈ ਇਨੀਸ਼ੀਏਟਿਵਸ ਰੱਖੇ ਹੋਏ ਆ, ਹੈਨਾ, ਸਵੀਪ ਪ੍ਰੋਗਰਾਮ ਨੂੰ ਅਪਲਾਈ ਕਰਨਾ, ਉਹਦੇ ਨਾਲ ਇੰਗੇਜ ਹੋ ਕੇ, ਉਹ ਸਾਰੇ ਲੌਂਗ ਟਰਮ ਦੇ ਬੈਨੀਫਿਟਸ ਲਈ ਆ। ਠੀਕ ਹੈ ਜੀ ਜੀ। ਚਲੋ ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਤੇ ਜਸਬੀਰ ਭਾਜੀ, ਮਿਲਦੇ ਹਾਂ ਆਪਾਂ ਫਿਰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਹਾਂਜੀ, ਸਤਿ ਸ਼੍ਰੀ ਅਕਾਲ।